ਜਾਵੇ ਜਾ ਛੀਪਿਆ ਉਹ ਛੀਪਿਆ ਮੈਂ ਮੇਲਾ ਪੜ੍ਹ ਕੇ ਉਹਦਾ ਜਵਾਬ ਹੁਣ ਉਹ ਦੋਸਤਾਂ ਨੂੰ ਦੇਣਾ ਚਾਹਾਂਗਾ। ਜਨਾਬ ਅब्बास ਸਾਹਿਬ ਮੇਰਾ ਉਹ ਠਹਿਰਦਾ ਸੀ ਮੇਰਾ ਤੁਹਾਡੇ ਕੋਲ ਸਵਾਲ ਇਹ ਵਾ ਕਿ ਜਦੋਂ ਦਾ ਤੁਸੀਂ ਸੱਜਾਦ ਜਾਨੀ ਆਫੀਸ਼ੀਅਲ ਜੁਆਇਨ ਕੀਤਾ ਹੈ ਵੈਬਰਾ ਲੈਂਦਾ ਇੰਨੇ ਇਹ ਤੇ ਘਰ ਰੋਟੀ ਵੀ ਇੰਜ ਮੰਗਦਾ ਸੀ ਹੁਣ ਐਂਕਰ ਹੋਇਆ ਵਾ। अस्सलाम वालेकुम नाज़रीन। एक मिनट मैं कहना वा अस्सलाम वालेकुम नाज़रीन। तुसीं देख रहे हो सज्जाद जानी ऑफिशियल टी टाइम में खुश आमदीद। फिर ताड़ी मारनी मेरी बड़ी बेलाई हो गई है। ਅੱਛਾ ਚਲੋ ਕਹੋ ਯਾਰ ਐਵੇਂ ਚਲੋ ਸ਼ੁਰੂ ਗੱਲ ਸੁਣ ਮਿੱਠੇ ਤੈਨੂੰ ਮੋਟੀਵੇਟ ਰੱਖਣਾ ਸਾਡਾ ਫਰਜ਼ ਬਣਦਾ ਕਿਉਂਕਿ ਇਹ ਬਾਤ- ਤੂੰ ਅਸੀਂ ਕਰ ਤੈਨੂੰ ਰਿਹਾ, ਅਸੀਂ ਪ੍ਰੋਗਰਾਮ- ਗੱਲ ਤੇ ਤਾੜੀ ਮਾਰਾਂਗੇ। ਹਾਂ ਇਹ ਗੱਲ ਕਰ- ਪ੍ਰੋਗਰਾਮ ਸ਼ੁਰੂ ਹੋਵੇ ਮੈਂ ਕਹਿੰਦਾ ਕਿ ਫਟਾਫਟ ਪ੍ਰੋਗਰਾਮ ਚਲੋ ਸ਼ੁਰੂ ਤੇਰੇ ਸਾਹ ਤੇ ਵੀ ਤਾੜੀ ਮਾਰਨੀ ਹੈ। ਮਿੱਠਾ ਮਾਈਕਲ ਜੈਕਸਨ ਤੁਸੀਂ ਇਹ ਮੇਰਾ ਇਸ਼ਾਰਾ ਲੈਣਾ। ਨਹੀਂ ਨਹੀਂ ਸ਼ੁਰੂ ਤੋਂ ਆਣਾ ਜਿੱਦਾਂ ਪਹਿਲੇ ਇੰਜ ਪੂਰਾ ਭਾਰ ਬਣਾ ਕੇ ਨਾ ਇਹ ਤਾਂ ਕੋਈ ਗੱਲ ਨਾ ਹੋਈ ਮਿੱਠਾ ਜੀ। ਅੱਗੇ ਤੁਸੀਂ ਕਿਤੇ ਮਿੱਠਾ ਨਹੀਂ, ਮੈਂ ਹਜੇ ਤਾਂ ਕੁਛ ਹੋਇਆ। ਅਰੇ ਅਰੇ ਆਏ अस्सलाम वालेकुम नाज़रीन। मैं साहिल मिठापुरिया ते तुसीं देख रहे हो सज्जाद जानी ऑफिशियल टी टाइम दे विच खुश आमदीद। ਆਹਾ ਲੱਭ ਕਰ ਛੋੜੀਏ ਲੱਭ ਕਰ ਛੋੜੀਏ ਉਹਨੇ ਯਾਰ ਮਿੱਠੇ ਦੀ ਰਾਤੀ ਕੋਈ ਨਹੀਂ ਜਮਿਆ ਦੇ ਵਿੱਚ ਅੱਜ ਤੁਹਾਨੂੰ ਵੈਲਕਮ ਕੀਤਾ ਜਾਂਦਾ ਹੈ। ਅੱਜ ਤੁਸੀਂ ਦੇਖ ਰਹੇ ਹੋ ਸਜਾਦ ਜਨੀ ਆਫੀਸ਼ੀਅਲ ਔਰ ਮੈਂ ਟੁੰਨ ਕੇ ਰੱਖ ਦੇਗਾ। ਅੱਜ ਕੁੱਤੇ ਮੈਂ ਬੁੱਧੂ ਔਰ ਬੈਠਕ ਤੇ ਬੁਲਾਇਆ ਉਹ ਤੋਂ ਤੇ ਕਰ ਦੇਗਾ। ਔਰ ਕਿੱਥੇ ਅੱਛਾ ਕਿੱਥੋਂ नाज़रीन ਕਿੱਟਿਆਂ ਵਾਲੀ ਫੈਰਿੰਗ ਨਾ ਕਰ। इधर दे पते ते वापसी तो कहते पे मैंने क्या बदतमीजी है। नाज़रीन बड़े दुख दे नाल बड़ी अफसुर्दगी दे नाल ਇਹ ਐਲਾਨ ਕੀਤਾ ਜਾਂਦਾ ਹੈ। ਐਸੀ ਖਰਾਬ ਹੋ ਗਿਆ ਡਿਸਪੈਂਸਰ ਚੋਰੀ ਤੇ ਨਹੀਂ ਹੋਈ यार कुछ अच्छा मेरी ਯਾਰ सुन ਨਾ ਸੁਣ ਵੀ ਲਿਆ ਕਰੋ। ਅੱਛਾ ਭਾਜੀ, sorry। ਲੋਡ ਰੱਖਿਆ ਵਾਲਾ ਨਾਰਾਜ਼ ਹੋ ਗਿਆ। ਸੋਰੀ ਭਾਜੀ ਸੋਰੀ ਚਲੋ। मैं दानिश ਨੂੰ ਬਾਹਰ ਬੈਠਾ ਕਹਿ ਰਿਹਾ ਸੀ ਕਿ ਯਾਰ ਕੁਝ ਨਵਾਂ ਟੌਪਿਕ ਛੇੜਨਾ ਵਾ ਕੋਈ ਨਵਾਂ ਟੌਪਿਕ ਡਿਸਕਸ ਕਰਨਾ ਪੁੱਤਰ ਓਏ। ਪਹਿਲੇ ਅੱਛਾ ਮੈਨੂੰ ਛੋਟੀ ਜਿਹੀ ਗੱਲ ਦਾ ਜਵਾਬ ਦੇ ਦਿਓ ਕੋਡ ਅੱਛਾ ਪੁੱਤ ਪਹਿਲੇ ਨਾ ਸਾਰਾ ਕੁਝ ਬਣਾਈਦਾ ਹੁੰਦਾ ਇੱਕ ਮਾਹੌਲ ਇੱਕ ਰਚਾ ਇੱਕ ਗੱਲ ਪਹੁੰਚਾਉਣੀ ਆ ਜਿਹੜੀ ਮੈਂ ਗੱਲ ਦੱਸਣ ਲੱਗਾ ਉਹ ਤੁਹਾਡੀ ਸਮਝ ਨਹੀਂ ਆਗੀ। ਨਹੀਂ ਕੋਡ ਪੂਰੇ ਆ ਗਏ ਸੀਗੇ। ਇਦਾਂ ਲੱਗਦਾ ਇਹ ਉਹੀ ਪੁਰਾਣੀਆਂ ਗੱਲਾਂ ਇੱਕ ਮਿੰਟ ਯਾਰ ਭਾਜੀ ਮੈਂ ਸਹੀ ਚੰਡਾ ਮਾਰ ਦਿੰਦਾ ਇਹਨੂੰ। ਆਪਣੀ ਮਾਂ ਦੇ ਲਈ ਦੱਸਣਾ ਮੈਂ ਇਹਨੂੰ ਚੰਡਾ ਸਹੀ ਪੈਂਦੀਆਂ ਕਿ ਨਹੀਂ। ਲੇਕਿਨ ਕਾਲੂ ਮੈਂ ਤੈਨੂੰ ਤੇਰੀ ਮਾਂ ਤੇਰੀ ਨੇ ਦੱਸਾਂ ਕੀ? ਅੱਜ ਤੇਰੇ ਪੈ ਜਾਣੀਆਂ ਕਿਉਂ? ਹਲੇ ਕੁਝ ਕਰਨਾ ਤੂੰ ਅੱਛਾ ਮੇਰੀ ਗੱਲ ਸੁਣੋ ਆਟਾ ਗੁੰਨਣ ਤੋਂ ਬਗੈਰ ਕਦੀ ਰੋਟੀ ਨਹੀਂ ਪੱਕਦੀ। ਆਟਾ ਗੁੰਨ ਤੂੰ ਪੂਰੇ ਮਾਹੌਲ हाँ ये बात नाज़रीन बड़े अफसोस के नाल कि अज उस्ताद मोहतरम जनाब सज्जाद जानी साहब ਉਹ ਆਨਲਾਈਨ ਨਹੀਂ ਆ ਸਕੇ। ਉਹਦੀ ਵਜ੍ਹਾ ਉਹਦੀ ਰੀਜ਼ਨ ਇਹ ਕਿ ਤੁਹਾਨੂੰ ਪਤਾ ਕਿ ਪੈਕੇਜ ਮੁੱਕਾ ਉਹਨਾਂ ਦਾ। ਹਾਂ ਪੈਕੇਜ ਨਹੀਂ ਮੁੱਕਾ ਨੈਟਵਰਕਿੰਗ ਦਾ ਇਸ਼ੂ ਆ भाई थोड़ा एक बात मेरे लिए आपने कुंडी सूखी है ਕੀ ਹੋਇਆ जो कैप पहनी है ਭਾਜੀ ਮੈਂ ਕੁਛ ਨਹੀਂ ਕਹਿ ਸਕਦਾ। ਇਦਾਂ ਦੀ ਕੈਪ ਪਾ ਕੇ ਘੋੜਿਆਂ ਤੇ ਬੈਠੇ ਹੁੰਦੇ ਆ। ਕੋਬੋਏ ਆ ਕੋਬੋ ਇਹ ਉਹ ਬੋਏ ਆ। ਹਾਂ ਵੇ ਹੋਰ ਭਾਈ ਦੱਸੀ ਨਾ ਗੰਦੇ ਹੋ ਜਾਏਗਾ। ਚੱਲ ਚੁੱਪ ਕਰ ਚਲੋ ਭਾਈ। ਜਿਸ ਵਜ੍ਹਾ ਤੋਂ ਉਸਤਾਦ ਜੀ ਆਨਲਾਈਨ ਨਹੀਂ ਆ ਸਕੇ ਕਿਉਂਕਿ ਨੈਟਵਰਕਿੰਗ ਦਾ ਬੜਾ ਇਸ਼ੂ ਆ। ਜਿਹੜੀ ਐਪ ਉਹਨੇ ਕੀਤੀ ਉਹ ਐਪ ਬੜੀ ਹੈਵੀ ਹੈ, ਐਪ ਬਹੁਤ ਭਾਰੀ ਹੈ, ਬੜੀ ਵਜਨੀ ਹੈ ਭਾਜੀ। ਉੱਥੇ ਜ਼ਿਆਦਾ ਐਮਬੀਆਂ ਲੱਗਦੀਆਂ ਜੀਪੀ ਦੇ ਹਿਸਾਬ ਨਾਲ ਉਹ ਆਨਲਾਈਨ ਆਉਣਾ ਪੈਂਦਾ ਵਾ। ਤੇ ਅੱਜ ਜਿਹੜਾ ਸਿਲਸਿਲਾ ਵਾ ਬੜੇ ਦੋਸਤਾਂ ਦੀ ਮੇਲਸ ਮੈਸੇਜਿੰਗ ਤੇ ਫੈਕਸਿਸ ਆ ਰਹੇ ਸੀਗੇ। ਅੰਪਾਇਰ ਹੁੰਦਾ ਸੀ ਆਪਣੀ ਬੁੱਢੀ ਨੂੰ ਇੱਦਾਂ ਤਲਾਕ ਦੇ ਦਿੰਦੇ। ਚਾਰ ਨਿਆਣੇ ਹੋ ਗਏ ਤੇ ਬਾਹਰ ਗਲੀ ਚ ਖਲੋ ਕੇ ਕਰਨ ਦੇ। ਇਹਦੇ ਪੈਰ ਸੀ ਇਹਦੇ ਬੁੱਢੇ ਨੇ ਕੋਈ ਗੱਲ ਨਹੀਂ ਮੰਨੀ ਤੇ ਥਰਡ ਪੈਰ ਨੂੰ ਕਹਿਣ ਡਿਆ। ਅੰਪਾਇਰ ਸੀ ਤੇ ਡਾਕਟਰ ਸੀ ਤੇ ਮਰੀਜ਼ ਨੂੰ ਜਵਾਬ ਦੇਣ ਡਿਆ। ਇਹ ਵੀ ਪੈਰ ਦੀ ਬਾਤ। ਮੇਰਾ ਬੁੱਢੇ ਨੇ ਥਾਈ ਮਾਰੀ ਪੱਟ ਤੇ ਐਂ ਲੱਗ ਪਈ ਤੇਰੇ ਨਹੀਂ ਪੈਰ ਚਲਾ ਹੀ ਹੈ ਆ ਬੌਲਰ ਸੀ ਤੇ ਤਲਾਕ ਹੋ ਗਈ। ਕਿਉਂ? ਉਹ ਮੈਂ ਕਿਹਾ ਤਲਾਕ ਹੋ ਗਈ। ਕਹਿੰਦਾ ਹਾਂਜੀ ਭਾਜੀ ਮੈਂ ਬੌਲਰ ਸੀ ਮੇਰਾ ਪੈਰ ਬਾਹਰ ਚਲਾ ਗਿਆ ਲੈਟ ਤੋਂ। ਇਹ ਅੰਪਾਇਰ ਹੁੰਦਾ ਅੱਛਾ ਤੇ ਇਹਦਾ ਮੁੰਡਾ ਕਿਤੇ ਡਿੱਗ ਗਿਆ ਥੱਲੇ ਤੇ ਉਹਨੂੰ ਕਰਨ ਦਿਆ ਟੱਟ ਪਾ ਟੈਂਟ ਬਾਲ ਇੰਜ ਹੁੰਦੀ ਆ ਮਰੇ ਅੰਪਾਇਰ ਸਿੱਧਾ ਕਰ ਲਾ ਏਦਾਂ ਵੀ ਹੁੰਦੀ। ਪਹਿਲੇ। ਚਲੋ ਭਾਜੀ ਭੁੱਖ ਲੱਗੀ ਆ ਇਹਨੂੰ ਪਰੇਸ਼ਾਨ ਆਪਣੀ ਬੜਾ ਜਾ। ਬੁੱਢੀ ਨਾਲ ਲੜ ਪਿਆ ਅੰਪਾਇਰ ਹੁੰਦਾ ਸੀਗਾ ਉਹਨੇ ਛਿੱਤਰ ਮਾਰ ਕੇ ਕਸੂਰ ਵੀ ਇਹਦਾ ਕੱਟਤਾ ਤੇ ਉੱਥੇ ਖਲੋ ਕੇ ਕਰਨ ਦੇ। ਯਾਰ
ਯਾਰ ਇਹਨੂੰ ਇੱਕ ਬੰਦੇ ਨੇ ਪੁੱਛਿਆ ਲੜਾਈ 'ਚ ਕੀ ਫਾਇਦਾ ਲੈ ਕੇ ਆ ਵੀ ਅੰਪਾਇਰ ਸੀ, ਕੰਮ ਤੋਂ ਸ਼ਾਮ ਨੂੰ ਘਰ ਜਾਣ ਲੱਗਾ ਨਾ ਤੇ ਸਟੰਪ ਤੋਂ ਵਿਲਦਾ ਸੁੱਟਣ ਡਿਆ। ਉਹਨੂੰ ਮੁੰਡੇ ਕਾਲਾ ਛਿੱਤਰ 6 ਖਾ ਕੇ ਤੇ ਉਹਨੂੰ ਕਹਿੰਦੇ ਓਵਰ। ਪੈਰ ਹੁੰਦਾ ਸੀ ਘਰ 100 ਰੁਪਇਆ ਗਵਾਚ ਗਿਆ ਤੇ ਇਦਾਂ ਕਰਨ ਦਾ ਟੀਮ। ਯਾਰ ਇਹ ਇੱਕ ਬੁੱਢੀ ਨੇ ਜੀ ਬੇਬਾਬਿਸਤੀ ਕੀਤੀ ਤੇ ਉਹਨੂੰ ਜਾਣ ਕੇ ਕਹਿੰਦਾ ਆਪਣੀ ਕੈਪ ਲੈ ਜਾ। ਯਾਰ ਇੱਕ ਮਿੰਟ ਜਿਹੜਾ ਉਹ ਲੌਜਿਕ ਲੈ ਗਿਆ ਯਾਰ, ਬਸ ਉਹ ਭਾਈ ਮਿੱਠੇ ਦੀ ਗੱਲ ਸਹੀ ਆ। ਇਹਨੂੰ ਬੁੱਢੀ ਨੇ ਚਪੇੜਾ ਮਾਰੀਆਂ ਤੇ ਸਹੁਰੇ ਅੱਗੇ ਖਲੋ ਕੇ ਕਰਨ ਦਿਆ। ਇਹ ਭਾਈ ਆ ਕ੍ਰਿਕਟਰ ਪਲੇਅਰ ਸੀ ਜਿਹਦਾ ਨਵਾਂ ਘੋੜੇ ਚੜਨ ਲੱਗਾ, ਦਾਦਾ ਡੈਬਿਊ ਕੈਪ ਪਾਉਣ ਡਿਆ। ਨਾਦਰ ਉਹ ਫੁੱਟਬਾਲ ਦਾ ਅੰਪਾਇਰ ਬਣ ਗਿਆ, ਅੱਛਾ। ਉਹ ਸੀਟੀ ਭਰ ਕੇ। ਇਹ ਖਾਨ ਸਾਹਿਬ ਹੁੰਦਾ ਸੀ ਕਲਾਟ ਫੜ ਕੇ ਖਲੋਤਾ ਉੱਤੇ। ਬਹਰਾਲ ਨਾਜ਼ਰੀਨ, ਤੁਹਾਨੂੰ ਮੈਂ ਦੱਸ ਦਿੱਤਾ ਕਿ ਇਸ ਵਜ੍ਹਾ ਤੋਂ ਉਸਤਾਦ ਮੁਹਤਰਮ ਜਿਹੜੇ ਆ ਆਨਲਾਈਨ ਨਹੀਂ ਆ ਸਕੇ, ਲਿਹਾਜ਼ਾ ਤੁਹਾਨੂੰ ਸਾਨੂੰ ਵੀ ਬਰਦਾਸ਼ਤ ਕਰਨਾ ਪੈਣਾ। ਕਾਲੂ ਭਾਈ ਤੇ ਹੱਥ ਖੜੇ ਕਰ ਗਏ ਆ। ਕਾਲੂ ਕਹਿੰਦਾ ਜੀ ਏਦਾਂ ਲੱਗਦਾ ਮਿੱਠੇ ਨੂੰ ਦੇਖ ਕੇ ਏਦਾਂ ਲੱਗਦਾ ਗੈਸ ਵਾਲਾ ਮੀਟਰ ਕੱਟਣ ਆਇਆ। ਅੱਛਾ ਉਹ ਏਦਾਂ ਦੀ ਟੋਪੀ ਪਾ ਕੇ ਆਉਂਦੇ ਜੀ, ਏਦਾਂ ਦੀ ਟੋਪੀ ਪਾ ਕੇ ਆਉਂਦੇ। ਨਹੀਂ ਉਹ ਬੋਏ ਵਾਲੀ ਕੈਪ ਯਾਰ ਇਹ ਨਾ ਕਹਿ। ਮੇਰਾ ਤਾਰਫ ਕਰਾ ਦੇਣਾ। ਲਿਹਾਜ਼ਾ ਇਹ ਤਾਰਫ ਤੋਂ ਪਹਿਲੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ, ਅੰਪਾਇਰ ਸੀਗਾ, ਇਹਦਾ ਵਿਆਹ ਹੋ ਗਿਆ, ਇਹਨੇ ਘੁੰਡ ਚੁੱਕਿਆ ਤੇ ਆ ਫ੍ਰੀ ਹਿੱਟ ਦੀ ਉਂਗਲੀ। ਮੇਰੇ ਦਿਲ ਦੀ ਆਵਾਜ਼ ਹੈ ਕਿ ਅੱਜ ਸਾਨੂੰ ਮੌਸੀਕੀ ਦੇ ਨਾਲ ਜਿਹੜਾ ਲੁਤਫ ਅੰਦੋਜ਼ ਕਰਨਗੇ ਉਹ ਜਨਾਬ ਮੇਰੇ ਬੜੇ ਅੱਛੇ ਦੋਸਤ, ਪੜ੍ਹੀ ਲਿਖੀ ਸ਼ਖਸੀਅਤ ਆ, ਕਿਸੇ ਤਾਰਫ ਦਾ ਮੁਹਤਾਜ ਨਹੀਂ, ਉਦਾਂ ਦਾ ਟਕੇ ਟਕੇ ਦੇ ਮੁਹਤਾਜ ਆ। ਅੱਜ ਬੜੀ ਪਿਆਰੀ ਉਹਨਾਂ ਨੇ ਜਿਹੜੀ ਵੇਸਕੋਟ ਟੈਪ ਪਾਈ ਆ, ਤੇ ਮੈਂ ਮੇਰੀ ਗੁਜ਼ਾਰਿਸ਼ ਹੈ ਜਨਾਬ ਦਾਰਿਸ਼ ਭਾਈ, ਤੁਸੀਂ ਗਾਣਾ ਸੁਣਾਉਣਾ ਸਿਰਫ ਇੱਕ ਤੂੰ ਹੀ ਸੁਣਾਉਣਾ। ਆ ਗੰਦੇ ਜੇ ਬੋਲ ਲਿਆ ਕਰੋ, ਐਵੇਂ ਨਾ ਚੌੜਾ ਹੋਈ ਜਾ। ਭਾਜੀ ਤੁਸੀਂ ਬਾਹਰ ਮੈਨੂੰ ਰੈਸਲਾਂ ਕਰਾ ਉੱਥੇ ਸਾਰਾ ਘਾਹ ਪੱਟਦਾ ਵਾ, ਥੱਲੇ ਬਹਿ ਕਦੇ ਇੱਥੇ ਬਹਿ ਕਰ ਲਾ, ਕਦੀ ਉੱਥੇ ਬਹਿ ਕਰ ਲਾ, ਆਹ ਕਰਾ ਕੰਮ ਹੋਇਆ ਮਿੱਠਾ ਜੀ। ਮਾਨਾ ਬੱਚੇ ਜਿਹੜੇ ਛੋਟੇ ਛੋਟੇ ਹੁੰਦੇ ਗੱਲੇ 'ਚ ਪੈਸੇ ਜੋੜਦੇ ਸੀ ਨਾ, ਤੀਲੇ ਮਾਰ ਮਾਰ ਏਦਾਂ ਦੇ ਬੋਲ ਕਰ ਦਿੰਦੇ ਹੁੰਦੇ ਆ, ਐਂਡਾ ਖੁੱਲਾ ਮੂੰਹ ਕਰਦੇ ਸੀ। ਅੱਛਾ ਹੁਣ ਇਹ ਸੁਣਾਏਗਾ। ਇਹ ਡਾਂਸਰ ਹੁੰਦਾ ਸੀ, ਅੰਪਾਇਰ ਬਣ ਗਿਆ ਤੇ ਉੱਥੇ ਭਾਈ ਏਦਾਂ ਵਾਈਟ ਦੇ ਦਿੰਦੇ। ਜੀ ਦਰਸ਼ ਭਾਈ ਜੀ ਮੇਰੇ ਗਾਣੇ ਦੀਆਂ ਕੁਝ ਸ਼ਰਤਾਂ ਨੇ। ਜੀ ਜੀ ਪੂਰੀਆਂ ਕੀਤੀਆਂ ਜਾਣਗੀਆਂ। ਮੈਨੂੰ ਉੱਤੋਂ ਪੈਸਾ ਕੋਈ ਨਾ ਸੁੱਟੇ, ਕਿਉਂਕਿ ਮੈਂ ਖਾਨਦਾਨੀ ਬੰਦਾ ਹਾਂ। ਨਹੀਂ ਕਿਆ ਮੈਂ ਇਸ ਚੀਜ਼ ਦਾ ਮਾਈਂਡ ਕਰਦਾ। ਨਹੀਂ ਤੈਨੂੰ ਕਿਹਦਾ ਪਤਾ ਮੈਂ ਕਾਪੀਆਂ ਲੈ ਕੇ ਆਇਆ ਅੱਜ। ਇਸ ਗੱਲੋਂ ਭਾਈ ਪਤਾ ਤੁਹਾਡੇ ਰਾਤੀ ਵੱਜੀਆਂ ਸੀ। ਇਹਦੇ ਹੁਣ ਵੀ ਵੱਜਣੀਆਂ। ਅੱਛਾ ਗੁੱਜਰ ਨਾ ਗਾਣਾ ਗਾਉਣ ਤੋਂ ਪਹਿਲੇ ਪੌਜੇ ਟੁੰਗਣ ਡਿਆ। ਜੀ ਬਿਸਮਿਲ੍ਲਾ। ਗਾਣਾ ਤੁਸੀਂ ਦੱਸਣਾ ਵਾ, ਸੁਣਾਵਾਂਗਾ ਮੈਂ। ਤੇਰੇ ਨਾਲ ਮਿਲਾਈਆਂ ਅੱਖੀਆਂ। ਓਏ ਤੇਰੇ ਨਾਲ ਮੈਂ ਲਾਈਆਂ ਅੱਖੀਆਂ, ਮੈਨੂੰ ਫੇਰ ਵੀ ਦੂਰੀਆਂ ਰੱਖੀਆਂ। ਤੂੰ ਜਿੱਤ ਗਿਆ ਏ ਦਰਦ ਮੈਂ ਤੱਕੜੀ ਆ ਗਈ, ਤੇਰੀ ਬੇਪਰਵਾਹ ਸੱਜਣਾ ਤੂੰ ਆ ਗਈ, ਤੇਰੀ ਬੇਪਰਵਾਹ ਸੱਜਣਾ ਮੈਨੂੰ ਆ ਵੀਣੀ ਨੂੰ ਹਰ ਵੇਲੇ। ਚਲੋ ਜੀ ਚਲੋ ਅੰਕਰ ਭਾਈ। ਯਾਰ ਤੂੰ ਮੈਨੂੰ ਸਹੀ ਦੱਸੀ, ਇਹ ਜਿਹੜੀ ਪੂੜੀ ਵਾਲੀ ਤਾੜੀ ਮਾਰਨਾ ਸੀ ਇਹ ਵਾੜਦੀ ਸੀ ਵਿੱਚ? ਨਾ 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 ਉਹ ਤੇਰੇ ਕਿਉਂ ਪਿੰਡੂ ਵਾਲੇ ਹਾਥੀ ਗਏ ਯਾਰ? ਭਾਜੀ ਬੇਸ ਪੂਰੀ ਬਣਨੀ ਚਾਹੀਦੀ। ਤਾੜੀ ਮਾਰੀ ਕੰਧ ਪਾੜਤੀ ਉਹ। ਤੂੰ ਕਹਿਆ ਫਿਲਮ ਚੋਰ ਫੜਨ ਵਾਲੀ ਤਾੜੀਆਂ ਵੀ ਆ ਗਏ ਆ। ਤਾੜੀ ਮਾਰੀ ਦੇਖਣਾ ਨਾ ਸਭ ਲੋਕ ਤਾੜੀ ਮਾਰ ਕੇ ਇੰਜ ਵੀ ਕਰਦੇ ਹਲਕਾ ਜਿਹਾ ਗਰਮੈਸ਼। ਮਿੱਠੇ ਨੇ ਏਦਾਂ ਤਾੜੀ ਮਾਰੀ ਆ, ਏਦਾਂ ਇਹਨੇ ਤਾੜੀ ਮਾਰੀ, ਇਹਦਾ ਭਰਾ ਥੋੜਾ ਜਿਹਾ ਪਿੱਛੇ ਚਲਾ ਗਿਆ। ਇਹ ਦਰਸ਼ ਭਾਈ ਤੁਹਾਡਾ ਮਜ਼ਾ ਆਇਆ। ਲਓ ਜੀ ਇੱਕ ਹੋਰ ਗਾਣਾ ਉਹਨਾਂ ਨੂੰ ਹੁੰਦਾ ਵਾ, ਚੁੰਨੀ ਤੇ ਕੰਗਨ। ਚੂੜੀ ਤੇ ਕੰਗਨ ਨਹੀਂ, ਸੋਰੀ ਕਿਹੜਾ? ਚੂੜੀ ਤੇ ਕੰਗਨ ਚੁੰਨੀਆਂ ਵਟਨ ਜਿਆ ਕਦੀ ਗੁਜ਼ਰ ਤੱਕ ਚੜ ਕੇ ਬਾਲ ਮੇਰੀ ਕਰਨ ਜਾ ਜਾਵੇ ਜਾ ਜੀ ਪਿਆ। ਉਹ ਜੀ ਸਿਆਣਾ ਪਿਆੜਾ ਤੂੰ ਹੈ। ਕਿਹੜਾ ਗਾਣਾ? ਤੋ ਬੱਚੇ ਆ ਤੇ ਹਰਕਤ ਵਾਹ ਵਾਹ ਵਾਹ। ਇਹਦਾ ਮਾਰ ਪੋਸ ਆਈ। ਇਹਦੇ ਆ ਤਾਰਾਂ ਦੇ ਪਟਾਕੇ ਪੜ। ਦੇਖੋ ਲੋਕਾਂ ਨੂੰ ਪਤਾ ਚੱਲੇ ਕਿ ਗੁੱਜਰ ਹਰ ਫਨ ਮਿਊਜ਼ਿਕ ਆ। ਲਓ ਜੀ ਇਹਨੇ ਮਰਨਾ ਨਹੀਂ, ਇਹਨੇ ਪਾਟਣਾ ਹੀ ਦੋ ਯਾਰ ਲਓ ਜੀ ਮੈਂ ਆਪਣੀ ਇਸ ਟੀਮ ਅੱਗੇ, ਮੇਰੀ ਕਾਹਦੀ ਟੀਮ ਆ ਜੀ? ਟੀਮ ਤੁਹਾਡੀ ਆ, ਮੇਰੇ ਉਸਤਾਦ ਜੀ ਦੀ ਟੀਮ ਆ, ਮੈਂ ਵੀ ਇਸ ਟੀਮ ਦਾ ਹਿੱਸਾ ਵਾਂ। ਮੇਰਾ ਤਾਰਫ ਕਰਾ। ਉਹ ਕਰਾ ਦਿੰਦਾ ਤਾਰਫ ਬੇਟੇ ਨੂੰ, ਬਾਹੂਬਲੀ ਕੀਤੀ ਤੂੰ, ਇਹਦਾ ਤਾਰਫ ਕਰਾ ਦਿੰਦਾ। ਨਾਜ਼ਰੀਨ ਮੈਂ ਇੱਕ ਸਵਾਲ ਆਪਣੇ ਦੋਸਤਾਂ ਅੱਗੇ ਕਰਨਾ ਚਾਹਾਂਗਾ, ਕਿਉਂਕਿ ਇਹਦਾ ਸਵਾਲ ਜਿਹੜਾ ਨਾ ਮੈਨੂੰ ਬੜੀਆਂ ਮੇਲਾਂ ਆਈ, ਐਮਆਰ ਸਜਾਦ ਜਾਨੀ ਤੇ ਬੜੀਆਂ ਮੇਲਾਂ ਆਈਆਂ, ਮੈਂ ਮੇਲਾਂ ਪੜ੍ਹ ਕੇ ਉਹਦਾ ਜਵਾਬ ਹੁਣ ਉਹ ਦੋਸਤਾਂ ਨੂੰ ਦੇਣਾ ਚਾਹਾਂਗਾ। ਜਨਾਬ ਅਬਾਸ ਸਾਹਿਬ, ਮੇਰਾ ਉਹ ਠਹਿਰਦਾ ਸੀ
ਭਾਜੀ ਕੋਈ ਤੁਸੀਂ ਤਾਂ ਹੈ ਮੈਂ ਤੈਨੂੰ ਜਨਾਬੇ ਬਾਦਸ਼ਾਹ ਵੀ ਚਲੋ ਮੈਂ ਏਦਾਂ ਹੋ ਜਾਣਾ ਭਾਜੀ ਚਲੋ ਲਓ ਉਹ ਪਿੱਜੇ ਸੈਂਡਵਿਚ ਹੋਰ ਕੀ ਪਰ ਮਤਲਬ ਭਾਜੀ ਇੱਕ ਮਿੰਟ ਦੇਖਣਾ ਸੀ ਇੱਥੇ ਇੱਕ ਜੁਗਤ ਪੇਸ਼ ਕਰਨ ਦੀ ਇਜਾਜ਼ਤ ਚਾਹਾਂਗੇ ਜੇ ਜੀ। ਤੁਹਾਡੀ ਹੋਵੇ ਹਾਂਜੀ ਅਨੋਨੀ ਨੂੰ ਜੇਲ੍ਹ ਨਾਲ ਚਿਰਾਗ ਲੱਭ ਗਿਆ, ਇਹਨੇ ਰਗੜਿਆ, ਉਹਨੇ ਇਹਨੂੰ ਲੱਤ ਤੋਂ ਫੜ ਕੇ ਅੰਦਰ ਖਿੱਚ ਲਿਆ। ਇਹਦੇ ਕੋਲ ਅੰਦਰ ਪੋਚੇ ਮਰਵਾਉਂਦੇ ਆ, ਬੂਟੀ ਪੀ ਜਿਸ ਦੀਆਂ ਕਿਤਾਬਾਂ ਠੀਕ ਕਰਕੇ ਲਾਉਂਦੇ। ਅੰਦਰ ਉਧਰ ਡਰਮੀ ਭਰਦੇ ਆ ਪਾਣੀ ਵਾਲੀ ਉਹ ਚਿਰਾਗ ਤੇ ਵੇਚਨੇ ਦਾ ਬੰਬੂ ਕਰਕੇ ਕਹਿਣਾ ਭਾਜੀ ਨਹਾਉਣੇ ਤਾਂ ਨਹੀਂ ਆਇਆ ਜੇ ਨਾਟਾ ਭਿਉਂਦੇ ਆ ਦੇਖੋ ਬੋਰੀ ਮੋਟੇ ਜੀ ਬਸ ਬੂਟੀ ਪੀ ਕੇ ਸਾਰੀ ਰਾਤ ਰੋਸ਼ਨਦਾਨ ਨੂੰ ਇੱਧਰ ਰਿਮੋਟ ਕਰਕੇ ਕਰ ਕਹਿੰਦਾ ਰਿਹਾ ਯਾਰ ਆਉਣ ਹੀ ਨਹੀਂ ਹੁੰਦੇ। ਅੱਛਾ ਜਦੋਂ ਜਿੰਨ ਦਾ ਦਿਲ ਕਰਦਾ ਸੀ ਨੋਨੀ ਨੂੰ ਅੰਦਰ ਖਿੱਚ ਕੇ ਕਹਿੰਦਾ ਸੀ ਚੱਲ ਮੇਰੇ ਮੋਟਰਸਾਈਕਲ ਨੂੰ ਟਾਕੀ ਮਾਰ। ਮੇਰਾ ਤਾਰ ਅੱਛਾ ਪੁੱਤ ਉਹ ਕਰਾ ਤਾਰਫ ਤੇਰੇ ਟਾਈਟੈਨਿਕ ਚ ਬਚੇ। ਲਓ ਜੀ ਕਰਾ ਦਿੰਦੇ ਡਰ ਜਨਾਬ ਅਬਾਸ ਸਾਹਿਬ ਮੇਰਾ ਤੁਹਾਡੇ ਕੋਲ ਸਵਾਲ ਇਹ ਵਾ ਕਿ ਜਦੋਂ ਦਾ ਤੁਸੀਂ ਸੱਜਾਦ ਜਾਨੀ ਆਫੀਸ਼ੀਅਲ ਜੁਆਇਨ ਕੀਤਾ ਹੈ ਜ਼ੈਬਰਾ ਲੈਂਦਾ ਇੰਨੇ ਤੇ ਇੰਨੇ ਜ਼ੈਬਰਾ ਕਰਾਤੀ ਇੰਨੇ ਜ਼ੈਬਰਾ ਲੈਂਦਾ ਤੇ ਉੱਤੇ TR ਗਾਰਡਰ ਲੱਤ ਨਾਲ ਬਾਅਦ ਇਹਨੇ ਜ਼ੈਬਰਾ ਲਿਆਂਦਾ ਵਾ ਇਹਦੇ ਪਿੰਨਕ ਤੇ ਪਿਆਰ ਨਾਲ ਉਹਨੂੰ ਇੰਜ ਕਰਕੇ ਹੱਥ ਫੇਰਿਆ ਤੁਹਾਨੂੰ ਕਹਿੰਦਾ ਲੋ ਲਕੀੜਾ ਹੀ ਮਟਾਉਤੀਆਂ ਸੈਰ ਤਾਂ ਲੈਣ ਦਾ ਕਾਲੂ ਉਹਨਾਂ ਨੇ ਮੈਂ ਕਿਹਾ ਇਹ ਕਿਉਂ ਲਿਆਏ? ਕਹਿੰਦਾ ਉਹ ਕੈਦੇ ਤੋਂ ਪਾਟ ਗਿਆ। ਯਾਰ ਇਹ ਵੀ ਜ਼ੈਬਰਾ ਲੈ ਕੇ ਘਰ ਆਇਆ ਤਾਂ ਬਗਦਾ ਪੁੱਤ ਉਹ ਜ਼ੈਬਰਾ ਹੀ ਆ ਕਿ ਖੋਤੇ ਨੇ ਪੈਰਾਸ਼ੂਟ ਪਾਇਆ ਇਹ ਓਏ ਭਾਜੀ ਉਰਦੂ ਬੋਲਦੇ ਸੀ ਘਰ। ਅੱਛਾ। ਉਰਦੂ ਬੋਲਦੇ ਸੀਗੇ ਜ਼ਰਾ ਉਹਨੂੰ ਜ਼ੈਬਰੇ ਨੂੰ ਦੇਖ ਕੇ ਕਹਿੰਦੇ ਇਹ ਕੌਣ ਲਾਇਆ ਹੈ ਬਾਰ ਕੋਡ ਵਾਲਾ ਖੋਤਾ? ਕੋਡ ਉਹਨਾਂ ਕੀ ਮਤਲਬ ਹੈ ਇਹਦਾ ਭਾਈ ਚਿੱਟੀ ਮੱਝ ਲੈ ਆ ਪਿੱਟੇ ਮੂੰਹ ਹੁੰਦੀ ਨਹੀਂ ਉਹ ਤੇ ਲੈ ਕੇ ਤਾਂ ਆਇਆ ਲੈ ਕੇ ਆਇਆ ਭਈਆ। ਅੱਛਾ ਜੀ ਤੁਹਾਡਾ ਉਹ ਮੈਂ ਤੇਰਾ ਯਾਰ ਸਵਾਲ। ਤਾਰਫ ਕਰਾ ਦਿੰਦਾ ਹੀਮਾ ਮਾਲਵੀ ਦਾ ਮੁੰਡਿਆ ਮੈਂ ਤੇਰਾ ਤਾਰਫ ਕਰਾ ਦਿੰਦਾ ਕਿਤੇ ਯਾਰ ਨੌਕਰੀ ਇਸ ਤੋਂ ਪਹਿਲੇ ਸ਼ੋਅ ਸ਼ੁਰੂ ਹੋਇਆ ਮੇਰਾ ਤੂੰ ਨੌਕਰੀ ਟੈਗ ਆਪਣੀ ਠਹਿਰ ਜਾ ਅਬਾਸ ਸਾਹਿਬ ਜਦੋਂ ਦਾ ਸਜਾਦ ਨੇ ਆਫੀਸ਼ੀਅਲ ਜੁਆਇਨ ਕੀਤਾ ਆਪਣੇ ਕੈਰੀਅਰ ਤੇ 2 ਬੈਸਟ ਸ਼ੋਅ ਦੱਸਣੇ ਆ ਤੇ ਉਹਨਾਂ ਦੀ ਇੱਕ ਜੁਗਤ ਦੱਸਣੀ ਕਿ ਕਿਹੜੇ ਐਸੇ ਬੈਸਟ ਸ਼ੋਅ ਤੈਨੂੰ ਬਹੁਤ ਪਸੰਦ ਲੱਗਦੇ ਆ ਇਹ ਸ਼ੋਅ ਮੈਂ ਦੱਸ ਦੂੰਗਾ ਇਹ ਜੁਗਤ ਨਹੀਂ ਮੈਨੂੰ ਕੋਈ ਚਲੋ ਲੈ ਉਹਨਾਂ ਨੇ ਕਿਤੇ ਹਾਂਡੀ ਪਾਣੀ ਦੱਸੀ ਸੀ ਜੁਗਤ ਹੁਣ ਉਹ ਯਾਦ ਕਰੀਏ ਤੇ ਅੱਗੋਂ ਫਿਰ ਖਾਤਾ ਯਾਰ ਜੁਗਤ ਆਵੇ ਨੋਨੀ ਜੇਨ ਹੁੰਦਾ ਸੀ ਤੇ ਫਿਰ ਵੀ ਤਵੀਤ ਪਾ ਕੇ ਵੀ ਰਹਿੰਦੇ। ਇਹ ਨਾ ਕਹਿ ਜਿੰਨ ਹੁੰਦਾ ਸੀ ਤੂੰ ਕਹਿ ਇਹ ਗੁੱਜਰ ਹੁੰਦਾ ਸੀ। ਉਹ ਮੈਂ ਤੇਰਾ ਤਾਰਫ ਕਰਾ ਦਿੰਦਾ ਮੈਂ ਭੀੜੇ ਮੂੰਹ ਦੇ ਕਿਤੇ ਜੰਤਰੀ ਲਿਖਤੀ ਤੂੰ ਜੀ ਇਹ ਜੀ ਉਹ 2 ਭਾਈ ਸ਼ੋਅ ਦੱਸਦੇ ਓਏ 2 ਸ਼ੋਅ ਤੇ ਸਹੀ ਆ ਜਿਵੇਂ ਡੁੱਬਣ ਨਹੀਂ ਡਿਆ ਉਹ ਕਿਤੇ ਹੋਸ਼ ਤਾਂ ਕਰ ਤੂੰ ਜਾਣ ਕਿਤੇ ਠੰਡਾ ਪਾਣੀ ਮੈਂ ਭਾਜੀ ਦੱਸ ਦਿਨਾ ਇੱਕੋ ਹੀ ਦੱਸਦਾ ਚੱਲ ਯਾਰ ਇੱਕ ਹੀ ਰਾਤ ਦੇ ਚੱਲ ਇੱਕ ਹਾਂ ਇੱਕ ਇੱਕ ਤੇ ਪੁੱਛੋ ਯਾਰ ਇੱਕ ਗੱਲਾਂ ਯਾਦ ਆ ਜੀ ਇੱਕ ਫੇਰ ਯਾਦ ਆ ਜੀ ਹੁਣ ਏਦਾਂ ਤੇ ਬੰਦੇ ਦੇ ਘਰ ਅੱਗ ਲੱਗੀ ਉਹਨੂੰ ਸਾਰਾ ਚੀਜ਼ ਮਰਦੇ ਹੋਵੇ ਤੇ ਬੁਝਾਉਣਗੇ ਨਾਲ ਆਪਣਾ ਸਿਰ ਲਾਉਣਗੇ ਤੈਨੂੰ ਕਿ 2 ਚੱਲ ਇੱਕ ਦੱਸ ਦੇ ਅੱਗ ਬੁਝਾਉਣ ਵਾਲੇ ਮਹਿਕਮੇ ਚ ਲੱਗ ਗਏ ਹਾਂਜੀ ਅੱਛਾ ਤੇ ਰਾਤ ਚ ਹੋਟਲਾਂ ਦੇ ਵੀ ਬੁਝਾਉਂਦਾ ਜਾਂਦੇ ਆ ਚੁੱਲ੍ਹੇ ਦੇ ਵੀ ਮਾਰਦਾ ਫਿਰਦੇ ਆ ਓਏ ਉਹ ਨਹੀਂ ਬੁਝਾਈਦੀ ਅੱਛਾ ਦੋ ਸ਼ੋਅ ਸਰ ਦੱਸੇ ਇਹ ਇੱਕ ਸ਼ੋਅ ਸਲਮਾਨ ਭਾਈ ਦੇ ਨਾਲ ਕੀਤਾ ਸੀ ਉਹ ਇਲਮ ਦੇ ਫੰਬਿਆਂ ਵਾਲਾ ਉਹ ਨਹੀਂ ਯਾਰ ਜਿਹੜਾ ਸਜਾਦ ਨੇ ਆਫੀਸ਼ੀਅਲ ਤੇ ਕੀਤਾ ਸਲਮਾਨ ਭਾਈ ਪੁਰ ਕਰਾ ਤੂੰ ਦੁਬਈ ਬੈਠੇ ਉਹ ਆ ਨਹੀਂ ਇਹ ਦੇ ਖਾਤ ਨਹੀਂ ਮਿੱਠੇ ਤੈਨੂੰ ਪਤਾ ਹੀ ਹੈ ਤੂੰ 2 ਦੱਸਣੇ ਜਿਹੜੇ ਮਾਰੀ ਦੱਸ ਦੇ ਤੋ ਹਰ ਸ਼ੋਅ ਹੀ ਵੇਖ ਤੂੰ 1 ਮਿਲੀਅਨ ਸ਼ਿਲਬਿਲੀਅਨ ਤੋਂ ਉੱਤੇ ਪਤਾ ਨਹੀਂ ਕਿੱਥੇ ਤੱਕ ਉਹ ਮਿਲੀਅਨ ਤੱਕ ਗਿਆ ਹੈ ਮਿਲੀਅਨ ਤੱਕ ਗਿਆ। 99.1K ਆ ਇੱਕ ਵੀਡੀਓ ਉਹ ਤੂੰ ਯੋ ਬਾਸ ਨਹੀਂ YouTube ਚਮੱਕੇ ਮਾਰਨ ਲੱਪੀ ਇੰਨੀ ਵੀਡੀਓ ਚੱਲੀ ਸੀ ਹਾਂ YouTube ਨੇ ਹਾਂ ਦਫ਼ਤਰ ਬਦਲ ਲਿਆ ਯਾਨੀ ਨੂੰ ਕੀ ਵਾਇਰਲ ਕਰਨਾ ਇੱਥੋਂ ਇੱਕ ਮਿੰਟ ਜਦੋਂ ਪੁੱਤੋ ਮੇਰੇ ਨਾਲ ਗੱਲ ਕਰਨ ਡਿਆ ਵਾ ਐਸ ਹੋਸਟ ਸੀਟ ਦੀ ਕੋਈ ਅਹਿਮੀਅਤ ਵਾ ਮੈਂ ਉਹਨੂੰ ਕੋਈ ਸਵਾਲ ਕੀਤਾ ਉਹਨੇ ਜਵਾਬ ਮੇਰੇ ਦੇਣਾ ਮਾੜਾ ਵਿੱਚ ਬੋਲੀ ਨਹੀਂ ਚਾਹੀਦਾ ਹੁੰਦਾ ਭਾਜੀ ਮਾੜਾ ਜਿਹਦਾ ਘਰ ਦੇ ਸਿਆਣੇ ਨੇ ਕੋਈ ਵੀ ਗੱਲ ਕਰਨੀ ਆ ਆਪਾਂ ਵੀ ਸਬਜ਼ੀ ਲੈਣ ਜਾਣਾ ਲੈ ਆ ਭਾਈ ਇਹਨੂੰ ਛੱਡੋ ਤੁਸੀਂ ਇਹੋ ਜਿਹਾ ਬੰਦਾ ਇੱਥੋਂ ਕਾਗਜ਼ੀ ਲਾ ਕੇ ਨਾ ਉਹਦੇ ਨਾਲ ਟੈਂਪਰ ਸਾਫ਼ ਕਰਨ ਦੇ ਘੋੜੇ ਵਾਲੀ ਭਾਜੀ ਮੈਂ ਸਹੀ ਥੱਪੜ ਮਾਰਦਾ ਕਦੇ ਮੈਨੂੰ ਇਹ ਦੱਸ ਦੇ ਇਹਦਾ ਜਵਾਬ ਦੇ ਦੇ ਮੈਂ ਸਹੀ ਥੱਪੜ ਮਾਰਦਾ ਯਾਰ ਸ਼ੋਅ ਦੀ ਕੋਈ ਗਰਾਊਂਡ ਬਣਾ ਲਾਂਦੇ ਯਾਰ ਬਣ ਗਈ ਆ ਮੇਰਾ ਤਾਰਫ ਕਰਾ ਦੇ ਨਾ ਮੈਂ ਤੇਰਾ ਤਾਰ ਮੈਂ ਕੀ ਕਰਾ ਦਵਾਂ ਦੱਸ ਦੇ ਨਹਾਇਆ ਤੇ ਚਵਲ ਕਿਸਮ ਦਾ ਇਨਸਾਨ ਆ ਜੀ ਬਸ ਲੈ ਆ ਲੈ ਬਸ ਤੇਰੇ ਕੋ ਹਾਰ ਚਾਪਾ ਤੇਰੇ ਤਾਂ ਇੱਕ 5 ਮਿੰਟ ਬਾਅਦ ਹਰਬੀਰ ਸਿੰਘਾ ਸਾਹਿਬ ਆਏ ਨੇ ਕਿਤੇ ਘਰ ਛੱਡ ਕੇ ਆਇਆ ਕਰ ਇਹਨੇ ਇੱਕ ਜਨਾਜ਼ੇ ਤੋਂ ਛਿੱਤਰ ਖਾ ਲਏ ਉੱਥੇ ਚੰਗਾ ਭਲਾ ਉਹਨਾਂ ਦਾ ਬੰਦਾ ਮਰਿਆ ਬੈਠੇ ਨੇ ਦੋਹਰਾ ਸ਼ੁਰੂ ਕਰ ਲਿਆ ਤੇਰੀ ਵਾਂਗੇ ਵੇਟੋ ਨਾ ਜਨਾਏ ਦਾ ਮੰਜਾ ਵਜਾ ਕੇ ਖਤਮ ਤੇ ਸਾਰੇ ਜੀ ਫੁੱਲ ਨਾ ਸਿਰ ਸੁੱਟ ਕੇ ਪਰੇਸ਼ਾਨ ਬੈਠੇ ਤੇ ਇੱਕਦਮ ਟੀਨ ਪੈਕ ਖੋਲਿਆ ਤੇ ਉਹਦੀ ਜੀਵਾ
ਚਿੱਤਰ ਖਾਂਦੇ ਆ ਉੱਥੇ। ਇੱਕ ਕੋਲਾਂ ਤੋਂ ਭਾਈ ਫਰੂਟ ਇਕੱਠਾ ਕਰਕੇ ਉਹਦੀ ਫਰੂਟ ਚਾਟ ਬਣਾ ਖਾ। ਹੁਣ ਨਿੱਕਾ ਜਿਹਾ ਤੈਨੂੰ ਕਿਸੇ ਨੇ ਕਿਹਾ ਵਾ ਗਾਣੇ- ਗਾਇਆ ਢੋਲਾ ਹੈ ਕਾਲੂ ਤੇਰੇ ਸਹੀ ਲਾਫੇ ਕਰਾਉਂਦਾ ਹਾਂਜੀ। ਸਮਝ ਨਹੀਂ ਆ, ਪਤਾ ਨਹੀਂ ਨਾਜ਼ਰੀਨ ਤੁਸੀਂ ਦੇਖੋ ਨਾ ਯਾਰ, ਅਸੀਂ ਮੈਂ ਉਹਦਾ ਸਵਾਲ ਕਰ ਰਿਹਾ ਉਹਦੇ ਕੋਲ ਜਵਾਬ ਲੈਣਾ, ਤੁਹਾਨੂੰ ਫੇਰ ਹੀ ਗੱਲ ਪਹੁੰਚਾਉਣੀ। ਉਸਤਾਦ ਜੀ ਨੇ ਇਹੀ ਕਿਹਾ ਵੀ ਯਾਰ ਅਗਲੇ ਤੱਕ ਗੱਲ ਪਹੁੰਚਾਇਆ ਕਰੋ। ਨਿੱਕਾ ਜਿਹਾ ਅੱਡ ਉਹ ਹਲੇ ਵੱਡਾ ਹੀ ਨਹੀਂ ਹੋਇਆ, ਉਹ ਯਾਰ- ਇੰਨਾ ਸੀ ਜੋ ਤੇਰਾ ਡੋਲਾ ਨਿੱਕਾ ਹੀ ਆ। ਉਹ ਆਪ ਤੂੰ ਸਿਆਣਾ ਬੈਣਾ ਚਵਲਾ ਡੋਲੇ ਨੂੰ ਕਿਤਾ ਅਕਲ ਦੇ। ਨਿੱਕਾ ਜਿਹਾ ਢੋਲਾ ਵੀ ਤੈਨੂੰ ਕਿਸੇ ਨੇ ਕਿਹਾ ਵਾ? ਗਾਣਾ ਵਾ ਯਾਰ ਯਾਰ ਮੈਨੂੰ ਵੀ ਪਤਾ ਗਾਣਾ ਵਾ, ਅਸੀਂ ਕਿਤੇ ਖਬਰ ਤਾਂ ਕਰ ਜਾ। ਇੱਕ ਮਰੀਜ਼ ਦਾ ਪਤਾ ਲੈਣ ਗਿਆ ਵਾ। ਸ਼ਰਮ ਨਹੀਂ ਹੈ ਨਿੱਕਾ ਢੋਲਾ ਉਹਨੂੰ ਸਕੂਲ ਜਾਣਦੇ ਪੜ੍ਹੇ ਲਿਖੇ ਆ। ਹਾਂ ਇਹੋ ਜਿਹੇ ਬੰਦੇ ਨਾ ਆਪਣੇ ਕਦਰਾਂ ਨੂੰ ਗੱਲ ਸੁਣਾ ਦੇਣ। ਸਾਡੇ 'ਚ ਵੀ ਬੜੇ ਬੜੇ ਲਾਂਤੀ ਹੋਏ ਜੀ। ਓਏ ਇਹ ਫਕਰ ਵਾਲੀ ਗੱਲ ਨਹੀਂ। ਕਿਉਂ ਭਾਜੀ? ਇਹ ਸ਼ੋਅ ਭਾਜੀ ਦੱਸਿਆ ਤੇ ਇਹ ਸਲਮਾਨ ਵਾਲਾ ਕੱਢ ਕੇ ਦੇ ਦਾਂ। ਓ ਯਾਰ ਕੱਢ ਕੇ ਯਾਰ ਹਰ ਸ਼ੋਅ ਇੱਥੇ ਤੱਕ ਇਹਦਾ ਨਹੀਂ ਗਿਆ ਤਾਂ। ਚਲੋ ਮੈਂ ਤੈਨੂੰ ਕਹਿਣਾ ਤੈਨੂੰ ਪਸੰਦ ਮੈਂ ਦੱਸ ਦੇ ਯਾਰ। ਯਾਰ ਉਹ ਇਹ ਕਹਿੰਦੇ ਆ ਕਿ ਤੈਨੂੰ ਜਿਹੜੇ ਅੱਛੇ ਲੱਗਦੇ ਦੋ ਸ਼ੋ ਐਸੇ ਦੱਸ ਗਏ ਮੈਂ ਕੋਈ ਪੂਰਾ ਦੇਖਿਆ ਨਹੀਂ ਭਾਈ, ਇੰਨੀ ਐਮਬੀ ਨਹੀਂ ਹੁੰਦੀ, ਮੁੱਕ ਜਾਂਦਾ ਉੱਥੇ ਲਾਟੂ ਘੁੰਮਣ ਲੱਗ ਪੈਂਦਾ ਫਿਰ। ਗੱਲ ਕਰ ਤੇ ਆ ਲੱਗਦਾ ਕਾਰਟੂਨ ਨੇ ਸ਼ਰਾਬ ਪੀਤੀ। ਪਰ ਨੋਨੀ ਨੇ ਭਾਈ ਐ ਕਰਕੇ ਟੀਵੀ ਔਨ ਕੀਤਾ ਕਿ ਕਾਰਟੂਨ ਦੇਖਦਾ ਤੇ ਕਾਰਟੂਨ ਅੱਗੇ ਇਹਨੂੰ ਦੇਖਣ ਦੇ। ਇਹ ਉਹਨਾਂ ਨੂੰ ਐਟਮਾ ਕਰ ਕਰਕੇ ਦਿਖਾ ਰਿਹਾ ਹੈ। ਯਾਰ ਆ ਤੇ ਮੈਂ- ਇਹਨੇ ਇੰਜ ਕਰਕੇ ਟੀਵੀ ਲਾਇਆ, ਕਾਰਟੂਨ ਦਾ ਮੂੰਹ ਪਰਨੋਂ ਸੀ ਕਹਿੰਦਾ ਉਹ ਯੂਰਨ ਕਰਨ ਡਿਆ। ਨੋਨੀ ਨੇ ਭਾਈ ਐ ਕਰਕੇ ਟੀਵੀ ਔਨ ਕੀਤਾ, ਉਹ ਟੀਵੀ ਚੋਂ ਕਬੂਤਰ ਨਿਕਲ ਕੇ ਜਾਂਦੇ ਆ। ਨੋਨੀ ਦੇ ਘਰ ਉਹ ਟੀਵੀ ਸੀ ਜਿਹਦਾ ਬੂਆ ਨਹੀਂ ਬੰਦ ਹੋ ਜਾਂਦਾ। ਮੈਂ ਕਿਹਾ ਤੁਸੀਂ ਇਹ ਕਾਤੋਂ ਰੱਖਿਆ? ਉਹ ਕਹਿੰਦਾ ਯਾਰ ਪਿੱਛੇ ਜੇ ਵੀ ਮੀਤਾ ਬਚਨ ਨੇ ਉੱਤੋਂ ਅੱਬੂ ਦੀ ਸਿਗਟਾਂ ਵਾਲੀ ਡੱਬੀ ਚੁੱਕ ਲਈ। ਮੀਤਾ ਬਚਨ ਯਾਰ ਘਰ ਦਰਵਾਜ਼ੇ ਵਾਲਾ ਟੀਵੀ ਸੀਗਾ ਤੇ ਆਪ ਨਹੀਂ ਸੀ ਉਹਨੂੰ ਖੋਲਦੇ, ਉੱਤੇ ਬੈਲ ਵਾਲਾ ਬਟਨ ਲਵਾਇਆ। ਬਾਹਰ ਦਾ ਦਰਵਾਜ਼ਾ ਖੜਕਿਆ ਵਾ, ਟੀਵੀ ਵਾਲਾ ਦਰਵਾਜ਼ਾ ਖੋਲ੍ਹਦੇ ਆ। ਹਾਂਜੀ ਭਾਜੀ ਯਾਰ ਇਹਨੇ ਲੈਪਟਾਪ ਦਾ ਨਾ ਬੰਦ ਹੋਣਾ ਲਾ ਖਰਾਬ ਹੋ ਗਿਆ, ਉੱਥੇ ਵਾਸ਼ਰੂਮ ਵਾਲੀ ਕੁੰਡੀ ਲਵਾਈ ਜਾਂਦੇ ਕਰਕੇ ਬੰਦ ਕਰਕੇ ਨਾ ਕੁੰਡੀ। ਸਿਰ ਦੁਖਣ ਦੇ ਕੱਪੜੇ ਲੱਭਿਆ ਤੇ ਬਾਹਰ ਲਾਕ ਬੰਨ ਕੇ ਫਿਰਦੇ ਆ। ਰਾਤ ਸੁੱਤੇ ਫਿਰ ਉੱਠ ਕੇ ਯਕਦਮ ਕਾਰਟੂਨ ਆ ਤੇ ਕਾਰਟੂਨ ਫਰੂਦ ਕੇ ਕਾਰਟੂਨ ਵੀ ਨੀਚੇ ਰਹਿੰਦਾ ਯਾਰ ਅੱਛਾ ਜੀ ਸ਼ੋ। ਇਹਨਾਂ ਦੇ ਪਿਛਲੀ ਗਲੀ 'ਚ ਬੰਦਿਆਂ ਨੇ ਮਕਾਨ ਢਾਇਆ, ਇਹਨਾਂ ਦਾ ਵੀ ਡਿੱਗ ਗਿਆ ਸੀ। ਪੇਂਟਿੰਗ ਦਾ ਬੜਾ ਸ਼ੌਕ ਸੀ ਕਾਹਦਾ ਜੀ? ਪੇਂਟਿੰਗ ਦਾ, Painting। ਆਰਟਸ। ਇਹਦਾ ਬੁੜਾ ਸੁੱਤਾ ਪਿਆ ਤੇ ਉਹਦੇ ਲਾਗੇ ZZ ਲਿਖਣ ਦੀ। ਅੱਛਾ ਨੋਨੀ ਸਹੀ ਦੱਸੀ ਯਾਰ, ਮੇਰਾ ਨੋਨੀ ਕੇ ਸਵਾਲ ਆ ਕਿ ਤੂੰ ਇੱਥੇ ਸਯਾ ਯਾਨੀ ਆਫੀਸ਼ੀਅਲ ਤੇ ਉਹ ਸੇ ਯਾਦ ਨਹੀਂ ਆ ਭਾਈ। ਯਾਰ ਤੂੰ ਇੱਥੇ ਸਯਾ ਯਾਨੀ ਆਫੀਸ਼ੀਅਲ ਤੇ ਕੀ ਬਣਨ ਆਇਆ ਵਾ? ਇਧਰ ਕਲੀਅਰ ਹੋ ਗਈ ਗੱਲ। ਉਹ ਹੋ ਗਈ, ਉਹਦਾ ਇਦਾਂ ਹੀ ਆ ਸਿਸਟਮ। ਢੇਠਾ ਬਣਦਾ ਹਾਂ। ਢੇਠਾ ਇਹ ਪੁੱਤ ਬਣਨਾ। ਇਹ ਜੀ ਬੋਝ ਬਣਨ ਨਹੀਂ ਆਇਆ, ਤੁਹਾਨੂੰ ਪਤਾ ਹੀ ਉਹ ਹੈ। ਤਾਂ ਬਣ ਗਿਆ ਹੈ। ਪੂਰਾ ਪੂਰਾ ਬੋਝ ਪੜਿਆ। ਵੀ ਸੀਰੀਅਸ ਸੋਚ ਕੇ 10 ਮਿੰਟ ਲੈ ਲੈ ਜਾਂ ਲੇਟ ਜਾ, ਪਿੰਨੀ ਘੁੱਟਾ ਪਾਣੀ ਪੜੀ ਹਲਕਾ ਤੇਲ ਝਾਸੂਗਾ ਕਰਨ ਡਿਆ ਪਿੰਨੀ यार ਘੁੱਟ ਲਊਂ। सवाल का जवाब अच्छे तरीके से देते हैं। ਅੱਛਾ ਆਰਾਮ ਨਾਲ ਬੈਠਾ ਸੀਗਾ, ਮੈਂ ਕਿਹਾ ਆਹ ਕੀ ਬਣਦਾ ਲੈ ਆਪਣਾ ਰਾਜ ਸਦਰ ਚੱਕਰ ਬਣ ये ਗਏ। सवाल दे ऑप्शन होंगे ने यार बंदा ऐ करके पूरी तरीके से- ਉਧਰਲੇ ਪਾਸੇ ਦੋਵੇਂ ਹੀ ਐਟਮ ਹੀ ਪੁੱਛ ਗਏ ਕਿ ਤੂੰ ਉਹਨੂੰ ਪੁੱਛਿਆ ਤੇ ਉਹ ਆਹੋ ਡਾਕੀ ਆਇਆ ਉਹਨੂੰ ਕਹਿੰਦਾ ਕੋਰਟ ਤੇ ਮੈਂ ਵਿਆਹ ਤੇ ਜਾਣਾ। ਆਪਣੇ ਵਿਆਹ ਦੀ ਮੂਵੀ ਕੇਬਲ ਤੇ ਦਿੱਤੀ, ਕਹਿੰਦਾ ਚਲਾ ਦੇਣਾ। ਉਹ ਵੇਖ ਕੇ ਕਹਿੰਦਾ ਭਾਈ ਇਹ ਕਾਰਟੂਨ ਨੈਟਵਰਕ ਤੇ ਦੇ। ਭਾਈ ਬੈਗ ਬਾਜ਼ੀਆਂ ਮਾਰਦਾ ਜਾਂਦੇ ਆ। ਕੀ ਹੋਇਆ? ਮੈਂ ਕਿਹਾ ਅੱਛਾ ਜੀ ਜਿਮਨਾਸਟਿਕ। ਮੈਂ ਜਾ ਕੇ ਦੇਖਿਆ ਤੇ ਮੁਰਗੀਆਂ ਵਾਲੇ ਖੁੱਡੇ 'ਚ ਲੱਤਾਂ ਫਸਾ ਕੇ ਰੱਖੂ। ਨਹੀਂ ਤੂੰ ਇੱਥੇ ਕੀ ਬਣਨ ਆਇਆ ਵਾ? ਬਾਜੀ अस्सलाम वालेकुम। ਓ ਵਾਲੇਕੁਮ ਸਲਾਮ ਅੱਲਾ मैं ਨਹੀਂ ਪਹਿਲੇ ਤਿਆਰ ਤੇਰੀ ਸੇਰਾ ਬੰਦੀ ਹੋਣ ਡਈ ਹੈ। यार ये सवाल दे वो टांगा फिटिंग होती है यार। ਅੱਛਾ ਤੈਨੂੰ ਸਵਾਲ ਕਿਹਨੇ ਕੀਤਾ? ਤੁਸੀਂ। ਤੇਰੇ ਵਾਲਦ ਸਾਹਿਬ ਨੇ ਹੈ ਤੇ ਤੂੰ ਉਧਰ ਕੇ ਜੀ ਮੈਂ ਐਂਕਰ ਦਾ ਇੱਧਰ ਭੁੱਲ ਗਏ। ਯਾਰ ਯਾਰ ਆ ਤੇ ਯਾਰ ਹਾਂ ਕੀ ਬਣਨ ਨਿਕਲਿਆ ਕਰੋ। ਪਰਾਂਦੇ ਵਾਲੀ ਟਾਈ ਲੈ ਆ। ਓਏ ਉਹ ਨਾ ਹੁੰਦਾ। ਪਰਾਂਦੇ ਵਾਲੀ ਟਾਈ। ਉਹ ਮੋਤੀ ਚਮਕ ਕੇ ਦੇ ਦੇ। ਕੀ ਬਣਨ ਨਿਕਲਿਆ ਕਰੋ। ਨਹੀਂ ਨਹੀਂ ਕੀਤਾ ਨਹੀਂ ਕੀਤਾ। ओ यार पहले हो गया सी ना हुन बार थोड़ी ਨਹੀਂ करना। ਆਪਣੇ ਨੂੰ ਸੈੱਟ ਕਰਨ ਬੱਸ ਚੋਂ ਉਤਰਿਆ ਤੂੰ? अस्सलाम वालेकुम नाज़रीन दे तुसी। जी, जी। मैं इथे एज ए सिंगर बनना आया सी। ਅੱਛਾ ਪਹਿਲੇ ਬੇਵਕੂਫ ਉਹਨੇ ਖੋਤਾ ਹੀ ਖੂਟ ਸੁੱਟਤਾ। ओ यार ਓ ਯਾਰ यार ले। ले अंधे का ख्वाब है ये, अंधे का ख्वाब। ਹਾਂਜੀ ਯਾਰ ਅੱਜ ਕੱਲ ਗਲੀ ਮਹੱਲਿਆਂ 'ਚ ਟੂਰਨਾਮੈਂਟ ਹੋਣੇ ਟੇਪ ਵਾਲ ਦੇ ਫਲੈਸ਼ ਲਾਈਟ 2-2 ਓਵਰਾਂ 4-4 ਓਵਰ ਦਾ। ਇਦਾਂ ਸਿੰਗਰ ਉੱਥੇ ਪਹਿਲੇ ਗਾ ਕੇ ਨਾ ਟੀਮਾਂ ਇਕੱਠੀਆਂ ਕਰਦਾ ਹੁੰਦਾ। ਆਂਦਾ ਮੈਂ ਏਦਾਂ ਹੀ। ਬੰਦ ਕਰ ਸਕਦਾ ਹਾਂ ਮਿੱਠਾ ਜੀ, ਤੁਸੀਂ ਤਾਂ ਮੈਂ ਕਿਹਾ ਸਾਡਾ ਵੀ ਕਰਤਾ। ਸਿਰਫ ਮੇਰਾ ਸਾਥ ਦੇਣਾ। ਹਾਂਜੀ
ਆ ਵੀ ਤੂੰ ਸਾਡਾ ਵੀ ਕਰਦਾ ਵਾ। ਇਹਨੇ ਗਾਣਾ ਗਾਣ ਦਾ ਦਾਵਾ ਕੀਤਾ ਵਾ। ਅਸੀਂ ਇਹਨੂੰ ਗਾਣਾ ਗਾ ਕੇ ਦਿਖਾਵਾਂਗੇ ਵੀ ਇਹ ਓਏ ਜੀ ਗੁਜਰਾ ਅਸਲੀ ਬੇਟੇ ਦੇ ਗੁਜਰਾ ਰੁਪਿਆ ਗੁੱਜਰ ਯਾਰ ਕਾਲੀ ਐਨਕ ਲਾ ਕੇ ਨਾ ਗੁੱਡਾ ਲੁੱਟਣ ਡਿਆ, ਕੋਠੇ ਟੱਪ ਟੱਪ ਪਾਗਲ ਹੋ ਗਿਆ। ਬਾਅਦ 'ਚ ਪਤਾ ਲੱਗਾ ਗੁੱਡਾ ਐਨਕ ਤੇ ਬਣਿਆ। ਚਲੋ ਜੀ ਜੀ ਲੱਤਾਂ 'ਚ ਭਾਈ ਕਿੰਨੀਆਂ ਹੀ ਬੇਨਤੀਆਂ ਨੇ, ਉਹ ਮੰਨ ਕੇ ਮੁਜਰਾ ਕਰ ਆਇਆ। ਘੰਟੀਆਂ ਕਹਿੰਦਾ ਰੰਗ ਭਰੰਗੇ ਕੋ ਗੁਰੂ। ਘਰੋਂ ਮੁੱਲ ਪਲਾਨ ਕਰਕੇ ਗਿਆ ਕਿ ਬੈਂਕ ਲੁੱਟਣਾ, ਰਸਤੇ 'ਚ ਜੰਜ ਲੁੱਟ ਕੇ ਮੋੜ ਆਇਆ। ਯਾਰ ਦਾਨਸ਼ੂ ਗਾਣਾ ਐਸਾ ਸੁਣਾ ਕਿ ਸਾਡੀ ਯਾਰ ਰੂਹ ਤਾਜ਼ਾ ਹੋ ਜਾਵੇ, ਓਏ ਮੈਂ ਕਹਿੰਦਾ ਮਾਹੌਲ ਬਣ ਜਾਵੇ ਪੂਰਾ। ਝੂਮ ਦੇ ਫਿਰ। ਤੂੰ ਜੇ ਮੇਰੇ ਹਮੇਸ਼ਾ ਕੋਲ ਰਵੇਂ, ਮੇਰੇ ਸਾਥ ਗਾਏ ਇਹ ਐਸੇ ਨਹੀਂ। ਬਾਕੀ ਚਲੋ, ਉਹਨੇ ਹਾਂ। ਰਹਿਣਾ ਨਹੀਂ, ਉਹ ਮੈਂ ਤੈਨੂੰ ਦੱਸ ਦਿੱਤਾ ਹੀ। ਹਾਂ ਠਹਿਰ ਜਾ ਯਾਰ ਸੁਣ ਲੈ। ਤੁਹਾਨੂੰ ਅੱਜ ਇੱਕ ਬਰੀਕ ਗੱਲ ਦੱਸਣਾ, ਤੁਸੀਂ ਯਕੀਨ ਨਹੀਂ ਮੰਨਣਾ। ਉਹ ਗਾਣਾ ਸੁਣਿਆ ਆਲ ਦ ਕੂਲ ਬॉयਜ਼ ਹੈਂਡ ਅਪ ਐਂਡ ਵੇ, ਮੈਂ ਗਾਇਆ। ਹਾਂਜੀ ਹਾਂਜੀ ਆ ਹੁਣ ਤੁਸੀਂ ਗਾਇਆ ਸਾਨੂੰ ਨਹੀਂ ਪਤਾ ਜੀ, ਹੁਣ ਨਹੀਂ, ਹਾਂ। ਉਦੋਂ ਤੁਸੀਂ ਵੀ ਤੁਸੀਂ ਉਹ ਓਮ ਸ਼ਾਂਤੀ ਓਮ ਫਿਲਮ ਵੇਖੋ, ਜਦੋਂ ਨੰਬਰ ਚੱਲਦੇ ਆ ਸਿੰਗਰਾਂ ਦੇ ਵਿੱਚ ਨਾ ਤੁਹਾਡੇ ਵੀਰੇ ਦਾ ਸ਼ਨਾਖਤੀ ਕਾਰਡ ਵਾਲਾ ਨਾਮ ਆਵੇ, ਫੇਰ ਗੱਲ ਕਿਹੜੀ। ਤੇ ਉਹ ਤੁਸੀਂ ਆਪਣਾ ਸ਼ਨਾਸ਼ੀ ਕਾਰਡ ਵਾਲਾ ਕੀ ਹੈ ਜੀ? ਉਹ ਤੁਸੀਂ ਗਾ ਅਸਲ ਕੇ ਨਾਮ ਉਦੋਂ ਮੈਂ ਲਿਖਾਇਆ ਸੀ ਨਾ। ਕੀ ਨਾਮ ਕੀ ਸ਼ਨਾਸ਼ੀ ਕਾਰਡ ਤੇ? ਉਹ ਗਾ ਕੇ ਸੁਣਿਆ ਨਹੀਂ ਤੁਸੀਂ? ਸ਼ਨਾਖਤੀ ਕਾਰਡ ਦਫ਼ਤਰ ਜਾਈ ਨਾ ਸ਼ਨਾਖਤੀ ਕਾਰਡ ਬਣਾਉਣ, ਤੇਰਾ ਤਾਂ ਬੱਚਾ ਬਾਹਰ ਰੋਣੇ ਲੱਗ ਪੁੱਛਣਾ ਕਿ ਅਬੂ ਗਲਤ ਲਿਖਤੇ ਉਹਨਾਂ ਨੇ। ਅੱਛਾ ਉਹ ਸਵਾਲ ਗਾਣਾ ਸਰ, ਫਿਰ ਉਹ ਭਾਜੀ ਦੀ ਤਬੀਅਤ ਖਰਾਬ ਹੋ ਜਾਂਦੀ ਹੈ, ਹਵਾ ਖਰਾਬ ਹੋ ਜਾਂਦੀ ਹੈ ਭਾਜੀ। ਮੇਰੇ ਸਾਥ ਗਾਏਂਗੇ। ਜੀ ਜੀ ਮੈਂ ਡਾਂਸਰ ਹੁੰਦਾ ਸੀ, ਡਾਂਸਰ ਹੁੰਦਾ ਸੀ, ਸ਼ਨਾਖਤਗਾਰ ਬਣਵਾਉਣ ਗਿਆ ਤੇ ਉੱਥੇ ਇਦਾਂ ਤਸਵੀਰ ਲਾਈ। ਜੀ ਜੀ ਭਈਆ ਤੂੰ ਜੇ ਮੇਰੇ ਹਮੇਸ਼ਾ ਕੋਲ ਰਵੇਂ, ਤੇ ਮੈਂ ਦੁਨੀਆ ਨੂੰ ਕਹਿ ਦਵਾਂ ਪਰੇ ਪਰੇ, ਦਿਲ ਦੇ ਕੇ ਦੁਨੀਆ ਤੋਂ ਕੌਣ ਡਰੇ, ਦਿਲ ਦੇ ਕੇ ਦੁਨੀਆ ਤੋਂ ਕੌਣ ਡਰੇ। ਯਾਰ ਮੇਰੀ ਜ਼ਿੰਦਗੀ ਏ, ਹੋਰ ਮੇਰੇ ਕੋਲ ਕੀ ਏ, ਦੱਸ ਹੁਣ ਮੈਂ ਕੀ ਕਰਾਂ। ਬੋਲ ਤੇਰੇ ਆ ਗਈਆਂ ਲੱਗੀਆਂ ਵੀ ਆ ਗਈਆਂ, ਮਰ ਜਾਗੀ ਤੇਰੇ ਬਿਨਾ। ਤੂੰ ਜੋ ਮੇਰੇ ਹਮੇਸ਼ਾ ਕੋਲ ਰਵੇਂਗੇ, ਦਿਲ ਦਾ ਮੇਰੇ ਮਨੇ, ਦੁਨੀਆ ਤੋਂ ਕੌਣ ਡਰੇ, ਦਿਲ ਦੇ ਕੇ ਦੁਨੀਆ ਤੋਂ ਕੌਣ ਡਰੇ। ਤੂੰ ਜੋ ਮੇਰੇ ਹਮੇਸ਼ਾ ਕੋਲ ਰਵੇਂ, ਤੇ ਮੈਂ ਦੁਨੀਆ ਨੂੰ ਕਹਿ ਦਵਾਂ ਪਰੇ ਪਰੇ, ਦਿਲ ਦੇ ਕੇ ਦੁਨੀਆ ਤੋਂ ਕੌਣ ਡਰੇ, ਦਿਲ ਦੇ ਕੇ ਦੁਨੀਆ ਤੋਂ ਕੌਣ ਡਰੇ। ਓਏ ਤੇ ਡਰ ਜਾ। ਨਾਜ਼ਰੀਨ, ਮੈਂ ਮਾਜ਼ਰਤ ਚਾਹੁੰਦਾ, ਆ ਜਿਹੜਾ ਵਿੱਚ ਹਲਕਾ ਜਿਹਾ ਮੇਰੇ ਕੋਲ ਨਾ ਮੇਰੀ ਕਿਤੇ ਮਹਿਕ ਮਲਕ ਜਾ ਗਈ ਸੀਗੀ। ਹਲਕਾ ਜਿਹਾ ਨਹੀਂ ਭਾਜੀ, ਤੁਸੀਂ ਕਰਦੇ ਆ, ਤੁਹਾਨੂੰ ਆਦਤ ਆ। ਤੂੰ ਤੇਰੇ ਦੀ ਕਿਹੜੀ ਸੀਟ ਤੇ ਬੈਠਾ ਵਾ ਯਾਰ? ਇਹ ਸਿਰਫ ਐਂਕਰੀ ਨੇ ਨਿਜ਼ਾਮ ਢੱਕਿਆ ਵਾ, ਅੰਦਰ ਹਾਂਜੀ। ਪੂਰਾ ਆ ਵਾ। ਹੁਣ ਵੀ ਰਹੀ ਤੂੰ ਕੋਕੇ ਵਾਲੇ ਬੈਲਟ ਪਾਣੇ ਛੱਡੇ। ਪੂਰੀਆਂ ਮਹਿੰਦੀਆਂ ਅਟੈਂਡ ਕੀਤੀਆਂ ਭਾਜੀ, ਤੇ ਕੋਈ ਸ਼ਡਿਊਲ ਹੁੰਦਾ ਤੇ ਮਹਿੰਦੀਆਂ ਦਾ ਕੀ ਹੋ ਗਿਆ ਤੈਨੂੰ? ਇੰਨੀਆਂ ਚਮਕੀਲੀਆਂ ਸ਼ਰਟਾਂ ਉੱਤੇ ਬਾਜ਼ ਬਣੇ, ਕਬੂਤਰ ਬਣੇ, ਖੁੱਲੇ ਚੀਤੇ ਬਣੇ। ਪੋਚੇ ਵਾਲੇ ਟਰੋਜ਼ਰ, ਫੁੱਲ ਗੈਟਅਪ ਹੈ। ਯਾਰ ਲੋਕਾਂ ਨੂੰ ਲੱਭਦਾ ਨਹੀਂ ਸੀ ਹੁੰਦਾ, ਲੋਕ ਕਹਿੰਦੇ ਜੀ ਮਿੱਠਾ ਕਿਹੜਾ ਮਿੱਠਾ, ਮਿੱਠਾ ਆ ਲਾ। ਪੂਰਾ ਨਾਗ ਬਣਿਆ ਸ਼ਰਟ ਤੇ ਭਾਈ, ਐ ਨਾਚੇ ਨਾਗ ਨੂੰ ਕਰਦਾ ਹੁੰਦਾ ਸੀ ਇਹ ਪੂਰੇ ਤੇ ਬਾਹਰ। ਘਰ ਰੋਟੀ ਵੀ ਇੰਜ ਮੰਗਦਾ ਸੀ। ਹੁਣ ਐਂਕਰ ਹੋਇਆ ਵਾ। ਯਾਰ ਮੈਂ ਕਹਿੰਦਾ ਮੇਰੇ ਕੰਮ ਦੇ ਸ਼ਾਗਿਰਦ ਆ, ਮੈਂ ਕਿਹਾ ਘਰੇ ਸਮੋਸੀਆਂ ਦੇ ਹੋਣੇ ਆ, ਮੈਂ ਕਿਹਾ ਆਪਣੇ ਸ਼ਾਗਿਰਦ ਨੂੰ ਮਿਲਾ ਤੇ ਛਾਤੇ ਸਾਰੇ ਐਂ ਕਰੇ। ਇਹ ਤੇ ਡਾਂਸਰ ਸੀਗਾ, ਨਹਾਉਂਦਾ ਵੀ ਤੇ ਨਾ। ਮੈਨੂੰ ਕਹਿੰਦਾ ਮੇਰੇ ਯਾਰ ਲਾਈ ਤੈਨੂੰ ਮੈਂ ਮਾਹੌਲ ਦਿਖਾਵਾਂਗਾ। ਮੈਂ ਕਿਹਾ ਅੱਛਾ ਜੀ, ਤੇ ਬੈਠਕ 'ਚ ਮੈਨੂੰ ਪਾ ਕੇ ਤੇ ਉਹ ਗਾਣਾ ਕਰਨ ਦਿਆ, ਸ਼ੀਸ਼ੇ ਕਿਉਂ ਪਿਆਰ ਕੀਆ। ਨਹਾਉਣ ਦਾ ਸਾਬਣ ਵੀ ਆਇਆ ਨਹਾਉਣ ਦਾ। ਕਹਿੰਦਾ ਚਲਾ ਜੌਬ ਤੇ ਜਾਣਾ ਵਾ, ਜੌਬ ਤੇ ਜਾਣਾ। ਮੈਂ ਕਿਹਾ ਘਰੇ ਕਿਹੜਾ ਕੰਮ ਕਰਦਾ ਹੁਣ, ਤੇ ਗਏ ਤੇ ਅੱਗੇ ਮਹਿੰਦੀ। ਹਾਏ ਹਾਏ ਹਾਏ, ਡਾਂਟਾ ਬਿਨਾ ਮਹਿੰਦੀ ਦੀ ਗੱਲ ਕਰ ਪੁੱਤ ਓਏ। ਹਾਂ ਡਾਂਸਰ ਹੁੰਦਾ ਸੀ, ਕੁੜੀ ਵਾਲੇ ਦੇਖਣ ਆਏ ਤੇ ਇਦਾਂ ਉਹਨਾਂ ਦੇ ਸਾਹਮਣੇ ਇਹਨੂੰ ਕੋਈ ਪੁੱਛੇ ਨਾ ਤੇਰੀ ਜ਼ਿੰਦਗੀ ਦਾ ਪਹਿਲਾ ਗਾਣਾ ਕਿਹੜਾ ਸੀ ਜਿੱਤੇ ਡਾਂਸ ਕੀਤਾ, ਤੂੰ ਦੱਸ ਦੇਣਗੇ ਤੇਰਾ ਰੰਗ ਬੱਲੇ ਬੱਲੇ। ਇੱਕ ਭਾਈ ਕਾਗਜ਼ ਚੁਗਣ ਵਾਲੀ ਨੂੰ ਵੇਖ ਕੇ ਗਾਣਾ ਗਾਉਂਦੇ ਆ। ਕਿਹੜਾ?
ਮਹਿਬੂਬਾ ਓ ਮਹਿਬੂਬਾ ਕਾਲੂ ਨਾਲ ਵੀ ਇੱਕ ਕਾਗਜ਼ ਚੁੱਕਣ ਵਾਲੀ ਸੈੱਟ ਹੋ ਗਈ। ਹਾਂ। ਇਹ ਤੇ ਉਹ ਕੰਪਨੀ ਬਾਗ ਤਾਰਾਂ ਨੂੰ ਅੱਗ ਲਾ ਕੇ ਬੈਠੇ। ਦਾਨਸ਼ ਵੀ ਕਾਗਜ਼ ਚੁਗਣ ਦੀ ਸੈੱਟ ਹੋ ਗਈ, ਅੱਛਾ। ਉਹਨੂੰ ਆਪਣੀ ਗੱਡੀ ਦੇ ਕਾਗਜ਼ ਚੈੱਕ ਕਰਾਉਂਦੇ ਆ। ਇਹਦੇ ਨਾਲ ਕਾਗਜ਼ ਚੁੱਕਣ ਦੀ ਸੈੱਟ ਹੋਈ, ਸ਼ਾਮ ਨੂੰ ਮਿਲਣਾ ਨੂੰ ਕਹਿੰਦਾ ਲਿਆ ਬੋਰਾ ਫੜਾ ਦੇ ਯਾਰ ਯਾਰ ਇੱਕ ਮਿੰਟ ਇਹ ਗਾ ਮੇਰੀ ਲੈ ਲਿਆ ਇਹਦੀ ਹੈਲਪ ਬਣਾ ਲੈਂਦਾ ਤਾਂ ਕਹਿੰਦਾ ਠੀਕ ਹੈ ਭਾਈ, ਕਾਗਜ਼ ਚੁੱਕਣ ਵਾਲੀ ਸੈੱਟ ਹੋ ਗਈ। ਇਹ ਰੋਜ਼ ਉਹਨੂੰ ਲਿਖ ਕੇ ਖੱਤ ਦਿੰਦਾ ਸੀਗਾ। ਉਹ ਮਹੀਨੇ ਕੇ ਬਾਅਦ ਲੈ ਆਈ, ਇਹਨੂੰ 30 ਰੁਪਏ ਦੇਣ ਦੀ, ਕਹਿੰਦੀ ਕਿਲੋ ਹੋ ਗਏ। ਯਾਰ ਡਾਂਸਰ ਸੀਗਾ ਆ ਭਾਈ ਮਿੱਠਾ ਡਾਂਸਰ ਸੀਗਾ ਤੇ ਪਰੋਣਿਆਂ ਨੂੰ ਅੱਗੇ ਬਣਾਉਣਾ, ਕਹਿੰਦਾ ਤੁਸੀਂ ਸਾਰੇ ਇੱਧਰ ਆ ਜਾਓ। ਇਹਦੇ ਨਾਲ ਕਾਗਜ਼ ਚੁਗਣ ਵਾਲੀ ਸੈੱਟ ਹੋ ਗਈ, ਉਰਦੂ ਸਿਖਾ ਰਿਹਾ। ਉਹ ਸ਼ਾਮ ਨੂੰ ਉਰਦੂ ਸਿੱਖ ਕੇ ਸ਼ਾਮ ਨੂੰ ਘਰ ਕਹਿੰਦੀ डॉक्यूमेंट्स का काम नहीं रहा ਉਹਦੇ ਨਾਲ ਰਲ ਕੇ ਕੰਮ ਕਰਨ ਲੱਗ ਪਿਆ। ਬਾਹਰ ਕਹਿੰਦੇ ਡਾਕੂਮੈਂਟ ਹਮਾਰਾ A4 का बिजनेस। ਯਾਰ ਭਾਈ ਮਿੱਠਾ ਕਾਗਜ਼। ਭਾਈ ਮਿੱਠਾ ਡਾਂਸਰ ਸੀਗਾ ਤੇ ਆਪਣੇ ਬੂਹੇ ਦਾ ਗੇਟ ਖੋਲਣ ਡਿਆ। ਡਾਂਸਰ ਸੀਗਾ ਤੇ ਆਪਣੇ ਅੱਬੂ ਵੱਲ ਪਾਣੀ ਦੇਣ ਜਾਂਦੇ ਆ ਪੈਰਾਂ ਨੂੰ। ਯਾਰ ਡਾਂਸਰ ਸੀਗਾ ਤੇ ਆਪਣੇ ਮੇਰੇ ਦਾਈ ਇੱਥੇ ਰੱਖ ਨਾ ਤੇ ਐਕਰੈਂਟ ਯਾਰ ਕਾਗਜ਼ ਚੁਗਣ ਵਾਲੀ ਨੇ ਸੈੱਟ ਹੋ ਗਈ ਤੇ ਨਾਲ ਆਪ ਵੀ ਗਿਆ ਆ। ਕਿਸੇ ਨੇ ਇਕੱਠੇ ਇੰਨੇ ਬੜੇ ਸਰਵਿਸ ਉੱਤੇ ਕਹਿੰਦਾ ਉਹ ਕਿਸੇ ਨੇ ਥੱਦੀ ਮਾਰੀ ਪੂਰੀ ਮਾਰੀ। ਕਾਗਜ਼ ਚੁੱਕਣ ਵਾਲੀ ਇਹਦੇ ਨਾਲ ਸੈੱਟ ਹੋ ਗਈ ਤੇ ਉਹਦੇ ਤੇ ਸ਼ੱਕ ਕਰਨ ਦੇ ਆ। ਕਹਿੰਦਾ ਉਹ ਕਬਾੜੀਏ ਨਾਲ ਕੀ ਕਰਦੇ, ਉਹਦੇ ਨਾਲ ਫੋਨ ਤੇ ਕੀ ਲੱਗੀ ਰਹਿੰਦੀ। ਇੱਕ ਕਾਗਜ਼ ਚੁਗਣ ਵਾਲੀ ਇਹਨਾਂ ਸੈੱਟ ਹੋ ਗਈ, ਉਹ ਹੋਰ ਡਾਊਨ ਹੋ ਗਈ। ਉਹ ਪਹਿਲੇ ਚੰਗੀ ਭਲੀ ਸੈੱਟ ਸੀ ਉਹ ਕੋਈ। ਇਹਨੇ ਕਾਗਜ਼ ਵੇਚਦੀ ਸੀ, ਉਹ ਤੋਂ ਵੀ ਗਈ ਉਹ। ਹੁਣ ਨਿੱਕਾ ਜੀ ਇੱਕ ਮਿੰਟ ਤੇਰਾ ਨਿੱਕਾ ਜਿਹਾ ਢੋਲਾ ਉਹ ਕੀ ਤੇਰਾ ਢੋਲਾ ਬਾਕਰ ਜੀ ਹੈ ਜੇ ਫਿੱਟੇ ਮੂੰਹ ਉਹਨੂੰ ਕਿਹੜਾ ਫੀਡਰ ਬਣਾ ਕੇ ਤੇ ਗਾਉਣ ਡਿਆ। ਇਹਦੇ ਨਾਲ ਕਾਗਜ਼ ਚੁਗਣ ਵਾਲੀ ਸੈੱਟ ਹੋ ਗਈ ਤੇ ਮੈਂ ਕਿਹਾ ਭਰਜਾਈ ਕੱਲ ਨੂੰ ਕੋਈ ਤਰੱਕੀ ਕਰਾਈ ਕਿ ਹਾਂਜੀ ਹਾਂਜੀ ਹੁਣ ਮੈਂ ਗੱਤਾ ਇਕੱਠਾ ਕਰਤੀ ਲਿਹਾਜ਼ਾ ਦੋਨੀ ਜੀ ਤੁਸੀਂ ਕਰੋ ਕੀ ਬਣਾਉਣ ਆਏ ਹੋ। ਯਾਰ ਉਹ ਇੱਥੇ ਦੱਸ ਨਹੀਂ ਸਕਦਾ, ਗੱਲ ਹੋਰ ਤਰ੍ਹਾਂ ਉਹ ਦੀ। ਨਹੀਂ ਨਹੀਂ ਭਾਈ ਐਡੀ ਵੀ ਕੋਈ ਗੱਲ ਨਹੀਂ ਦੱਸ ਸਕਦੇ ਇਹ ਆਪਾਂ। ਘਰੋਂ ਗਲਾ ਸੈੱਟ ਕਰਨਾ ਆ। ਨਹੀਂ ਤੂੰ ਐਜ਼ ਅ ਕਾਮੇਡੀਅਨ ਬਣਨਾ ਚਾਹਨਾ ਵਾ ਜਾਂ ਐਜ਼ ਅ सिंगर। अस्सलाम वालेकुम। मैं घर से निकला था कुछ बनने के लिए। ਓ ਯਾਰ ਤੂੰ ਸਿੱਧਾ ਤੁਹਾਨੂੰ ਸਾਰਾ ਪਤਾ ਵਾ ਕੀ ਬਣ ਨਿਕਲਿਆ ਤੂੰ। ਮੈਂ ਨਾਲ ਸਿੰਗਰ ਬਣਨਾ ਚਾਹੁੰਦਾ ਕਿ ਕਾਮੇਡੀਅਨ ਬਣਨਾ ਚਾਹੁੰਦਾ। यार आराम से पूछो, एंकर ऐसे नहीं पूछते यार। ਆਰਾਮ ਸੇ ਬੋਲ ਪੁੱਛੋ ਕਿਤੇ ਕਾਕਾ ਸੁੱਤਾ ਪਿਆ। ਇਹੋ ਜਿਹਾ ਬੰਦਾ ਮਹੀਨਾ ਜੁੱਤੀ ਪਾ ਕੇ ਕਹਿੰਦਾ ਹੁੰਦਾ ਓਏ ਇੱਕ ਪੈਰ 7 ਨੰਬਰ ਇੱਕ ਆ। ਇਹ ਤਾਂ ਮੈਨੂੰ ਅੱਜ ਪਤਾ ਲੱਗਾ। अस्सलाम वालेकुम ਵਾਲ नाज़रीन, मैं घर से निकला था सिंगर बनने ਗੱਡੀ ਲੈ ਕੇ। और फिर उसके बाद कॉमेडी का भी शौक था मुझे। ਇਦਾਂ ਦਾ ਬੱਚਾ ਈਦ ਦਾ ਥੜੇ ਤੇ ਬੈਠਾ ਹੋ ਪੁੱਛੋ ਨਾ ਈਦ ਨਹੀਂ ਪੜੀ ਭਾਈ ਠਾਏ ਨਹੀਂ ਕਿਤੇ ਕੀ ਬਣਨਾ ਹੈ। अस्सलाम वालेकुम। हाँ। ਪਹਿਲੇ ਨਾ ਇੱਕ ਵਾਰੀ ਚੰਗੀ ਤਰ੍ਹਾਂ ਸਲਾਮ ਲੈ ਲਾ। ਉਹ ਭਾਈ ਉਹ ਤੇਰਾ ਹੋਰ 5 ਮਿੰਟ ਤੇਰਾ ਕਾਫਲਾ ਨਿਕਲ ਜਾਣਾ ਵਾ। ਤੂੰ ਇੱਥੇ ਕਿ ਬਿਆਨ ਨਹੀਂ ਕਰ ਲੈ ਇੱਕ ਵਾਰੀ। ਯਾਰ ਢੋਲੀ ਸਿੱਧੀ ਤਰ੍ਹਾਂ ਦੱਸ ਯਾਰ ਤੂੰ ਕਿਹੜੇ ਕੰਮ ਲੱਗਾ ਵਾ। ਹੋਰ ਕੋਈ ਨਹੀਂ ਇੰਟਰਵਿਊ ਕਰਦਾ। अस्सलाम वालेकुम। हाँ। ਲੈ मैं घर से निकला था सिंगर बनने, कॉमेडी का भी शौक था और आहिस्ता आहिस्ता कॉमेडी भी आती रही और सिंगिंग भी आती रही। मेहंदियां दे फंक्शन होंदे सी, मेहंदियां दे फंक्शन करने भाई। पहला गाना सादा नगना, दूसरा भी सादा नगना, तीसरा ਸਾਦਾ सादा ਸਿਗਰ ਪੀ ਕੇ ਸੋਰੀ ਬਾਤ ਸਾਦਾ ਸਿਗਰ ਪੀ ਕੇ ਗਾਣਾ ਗਾਉਂਦੇ ਆ। ਹੋਸ਼ ਮੇ ਖੁੱਲ ਕੇ ਹੀ ਜੋਸ਼ ਮੇ ਦੇਖਣੇ ਵਾਲਾ। ਯਾਰ ਕੀ ਹੈ ਯਾਰ। फिर पहला गाना भी सादा गुजरता था, दूसरा भी सादा लंघ जाता ਸੀ ਤੇ ਫਿਰ ਤੀਸਰਾ ਗਾਣਾ ਅਸਤਾ ਤੇ ਯਾਰਾਂ ਦਾ ਯਾਰੋ ਜ਼ਰਾ 10-12 ਹਜ਼ਾਰ ਦਾ ਲੱਗ ਜਾਂਦਾ ਸੀ। ਉਹ ਫਿਰ ਕਰਕੇ ਇਕੱਠਾ ਕਰਕੇ ਤੇ ਉਹ ਥੋੜੇ ਜਿਹੇ ਮਿਊਜ਼ੀਸ਼ੀਅਨਾਂ ਨੂੰ ਦੇ ਕੇ ਥੋੜੇ ਜਿਹੇ ਆਪ ਰੱਖ ਕੇ ਤੇ ਘਰ ਦਾ ਸਰਕਟ ਚਲਾਉਣਾ ਸੀ ਤੇ ਫਿਰ ਕਾਮੇਡੀ ਦਾ ਸ਼ੌਕ ਬਣ ਗਿਆ। ਫਿਰ ਪਹਿਲਾ ਸ਼ੋਅ ਸਜਾਦ ਸਾਨੀ ਸਾਹਿਬ ਨੇ ਲਾਇਆ ਜੀ। ਮਾਦ ਰਸੇ ਡਾਂਸਰ ਹੁੰਦਾ ਸੀ, ਪਹਿਲਵਾਨ ਬਣ ਗਿਆ ਤੇ ਇਦਾਂ ਮੁਜਰਾ ਕਰਦੇ। ਓਏ ਪਹਿਲਾ ਸ਼ੋਅ ਸਜਾਦ ਸਾਨੀ ਸਾਹਿਬ ਨੇ ਕੀਤਾ। ਯਾਰ ਇੱਕ ਮਿੰਟ ਪੁੱਤ ਇੱਕ ਮਿੰਟ ਮੇਰੀ ਗੱਲ ਸੁਣ ਲਾ। ਜੀ ਜੀ। ਬੇਹਦਾਇਤ ਆ। ਮੈਂ ਤੈਨੂੰ ਤਦੇ ਕਹਿੰਦਾ ਵੀ ਤੇ ਤੇਲ ਪਾਇਆ ਕਰ ਤੈਨੂੰ ਸੁਰਤਾ ਹੋਵੇ। ਮੈਂ ਤੈਨੂੰ ਪੁੱਛਿਆ ਤੂੰ ਸਜਾਦ ਨੇ ਆਫੀਸ਼ੀਅਲ ਤੇ ਕੀ ਬਣਾਉਣਾ ਤੇ ਦੋ ਸਿੰਪਲ ਮੈਂ ਕਾਮੇਡੀਅਨ ਬਣਾਉਣਾ ਭਾਜੀ ਮੈਂ ਸਿੰਗਰ ਬਣਾਉਣਾ। ਪਹਿਲਾ ਵੀ ਸਾਦਾ ਲੰਘ ਸੀ, ਦੂਜਾ ਵੀ ਸਾਦਾ ਲੰਘ, ਤੀਜੇ 12,000 ਹੁੰਦੇ। ਮੈਂ ਤਾਂ ਉਹਨੂੰ ਦੇਣਾ। ਮੈਂ ਤੈਨੂੰ ਕੋਈ ਡਿਟੇਲ ਲਈ ਨਹੀਂ ਯਾਰ ਮੈਂ ਤੇਰੀ ਕਿਤਾਬ ਲਿਖਣ ਡਿਆ। ਬੈਠਾ ਬਦਤਮੀਜ਼ ਆਦਮੀ ਹੈ ਯਾਰ। ਇਹਦੇ ਵਾਲ ਸਾਹਿਬ ਤੇਲ ਲੈਣਗੇ ਤੇ ਇੱਕ ਬੰਦਾ ਉਦੋਂ ਪੁੱਛਣ ਆਇਆ ਤੇ ਕਹਿੰਦਾ वो क्या तेल लेने। वो क्या तेल लेने। फिर उसके बाद ਜਿਹੜਾ ਸਜਾਦ ਜਾਨੀ ਸਾਹਿਬ के साथ ਸ਼ੂਟ ਕੀਤਾ ਉਸਤਾਦੀਆਂ ਦੇ ਨਾਲ ਫਿਰ ਪੂਰਾ ਮਾਹੌਲ ਬਣ ਗਿਆ। ਇਹਨਾਂ ਨੇ ਕਿਹਾ ਕਿ ਯਾਰ ਮੁਦੱਸਰ ਨੂੰ ਤੇ ਨੋਨੀ ਨੂੰ ਕਿਹਾ ਤੁਸੀਂ ਮੇਰੇ ਨਾਲ ਆਓ ਇੱਥੇ। ਫਿਰ ਸ਼ੋਅ ਸ਼ੁਰੂ ਕਰਨ ਲੱਗੇ। ਫਿਰ ਉਸ ਤੋਂ ਬਾਅਦ ਤੁਸੀਂ ਆ ਗਏ, ਉਸ ਤੋਂ ਪਹਿਲੇ ਤੁਸੀਂ ਆ ਗਏ, ਫਿਰ ਉਸ ਤੋਂ ਬਾਅਦ ਅਸੀਂ ਆਏ। ਫਿਰ ਜਦੋਂ ਤੁਸੀਂ ਆਏ ਉਸ ਤੋਂ ਬਾਅਦ ਮੈਂ ਆਇਆ ਨਾ, ਜਦੋਂ ਫਿਰ ਉਸ ਤੋਂ ਬਾਅਦ ਮੈਂ ਚਲਾ ਗਿਆ। ਫਿਰ ਮੈਂ 6 ਮਹੀਨੇ ਬਾਅਦ ਫਿਰ ਆਇਆ, ਫਿਰ ਉਸ ਤੋਂ ਬਾਅਦ ਤੁਸੀਂ ਆਏ।
ਫਿਰ ਤੁਸੀਂ ਆ ਕੇ ਮੈਨੂੰ ਕਿਹਾ ਕਿ ਤੂੰ ਇੱਧਰ ਆਇਆ, ਫਿਰ ਤੁਸੀਂ ਕਿਹਾ ਕਿ ਨਾ ਹੀ, ਤੇ ਫਿਰ ਮੈਂ ਚੱਲਾਂ ਵਾਂ, ਫਿਰ ਤੁਸੀਂ ਮੈਨੂੰ ਛੱਡ ਕੇ ਆਂਦੇ, ਫਿਰ ਲੈ ਕੇ ਆਂਦੇ। ਉਸਤਾਦ ਜੀ ਨੇ ਕਿਹਾ ਕਿ ਯਾਰ ਨੋਨੀ ਕੋ ਮੋਟਰਸਾਈਕਲ ਨਹੀਂ ਹੈਗੀ ਤੇ ਇਹਦੀ ਮੋਟਰਸਾਈਕਲ ਦੀ ਜ਼ਿੰਮੇਵਾਰੀ ਤੇਰੀ ਆ, ਨੋਨੀ ਨੂੰ ਲੈ ਕੇ ਜਾਣਾ। ਫਿਰ ਤੁਸੀਂ ਮੈਨੂੰ ਵਾਰਸਪੁਰੇ ਫੋਨ ਕਰਦੇ ਹੁੰਦੇ ਕਿ ਯਾਰ ਨੋਨੀ ਆਉਣਾ ਕਿ ਮੈਂ ਜਾਵਾਂ, ਫਿਰ ਮੈਂ 5 ਮਿੰਟਾਂ 'ਚ ਭੱਜ ਕੇ ਵਾਰਸਪੁਰੇ ਆਉਂਦਾ ਜੀ। ਵਾਰਸਪੁਰੇ ਤੋਂ ਬਾਅਦ ਫਿਰ ਮੈਂ ਤੁਸੀਂ ਤੇ ਮੈਂ ਦੋਵੇਂ ਇਕੱਠੇ ਨਿਕਲਦੇ ਸੀ, ਇਕੱਠੇ ਨਿਕਲ ਕੇ ਜਦੋਂ ਆਪਾਂ ਇੱਥੇ ਆਉਂਦੇ ਸੀ, ਫਿਰ ਤੁਸੀਂ ਕਹਿੰਦੇ ਦਰਵਾਜ਼ਾ ਖੜਕਾ, ਦਰਵਾਜ਼ਾ ਖੁੱਲਦਾ ਸੀ, ਗੱਡੀ ਕੋਲ ਗੱਡੀ ਅੰਦਰ। ਅੱਛਾ ਇਹ ਸਵਾਲ ਤੂੰ ਮੈਨੂੰ ਕਰ, ਤੈਨੂੰ ਮੈਂ ਦੱਸਾਂ ਵੀ ਕਿਸ ਤਕਲੀਫ 'ਚ ਮੈਂ ਗੁਜ਼ਰਿਆ ਹੁਣ, ਮੈਂ ਇਦਾਂ ਹੀ ਜਵਾਬ ਦੇਣਾ। ਤੂੰ ਵਾਕਈ ਆਉਣ ਲੱਗਾ ਚਵੜਾ ਯਾਰ। ਉਹ ਵਾਕਈ ਕੌਣ ਹੋਣ ਲੱਗਾ ਏਡੀ ਸਖਤ ਸੀਟ ਤੇ ਤੋਬਾ। ਸਖਤ ਸੈਰ ਤੱਕ ਤਾ ਤੇਰਾ ਕੋਲਾ ਫਸ ਗਿਆ। ਯਾਰ ਭਾਈ ਇੱਕ ਵਾਰੀ ਯਾਰ ਮਿੱਠੇ ਦੇ ਨਾਂ ਦੀਆਂ ਤਾੜੀਆਂ ਅਰੇ ਕੀ ਕਰਨੀ ਕਿਉਂ ਕਿਉਂ ਇਹ ਕਿਉਂ ਜੀ? ਉਹ ਅੱਜ ਐਂਕਰ ਬਣਿਆ ਹਾਏ ਤੇ ਉਹਨੇ ਜਿਹੜੀ ਸ਼ਰਟ ਪਾਈ ਆ ਉਹਦੇ ਤੇ ਵੀ ਐਂਕਰ ਓਏ ਬਣਿਆ। ਹੋਏ। ਉਹ ਤੈਨੂੰ ਹਰ ਟਾਈਮ ਤੇ ਤੂੰ ਨਾਲ ਸੀਨੇ ਤੇ ਢੱਕ ਲਿਆ ਕਰ, ਸੌ ਜਾ ਕਰ, ਐਂ ਕਰੀ ਗਿਆ ਕਰ। ਆਹੋ ਓਏ ਹਰ ਜਗ੍ਹਾ ਤੇ ਵੀ ਹੁੰਦਾ ਰਹਿੰਦਾ। ਓ ਯਾਰ, ਡਾਕਟਰਾਂ ਨੇ ਕਿਹਾ ਤੇਰੇ ਮਾਮੇ ਦੇ ਆਖਰੀ ਦਿਨ ਚੱਲਣ ਦੇ ਉੱਥੇ ਪਿਉਣਾ ਪੈਂਦਾ ਹੈ। ਯਾਰ ਫਿਰ ਤੁਸੀਂ ਮੈਨੂੰ ਲੈ ਕੇ ਆਉਂਦੇ ਤੇ ਫਿਰ ਮੈਨੂੰ ਲੈ ਕੇ ਜਾਂਦੇ। ਫਿਰ ਜਦੋਂ ਕਹਾਂਗੇ ਯਾਰ ਰਾਤ ਨੂੰ ਉਸਤਾਦ ਜੀ ਨੇ ਕਿਹਾ ਕਿ ਤੂੰ ਨਹੀਂ ਜਾਣਾ, ਨੋਨੀ ਭਾਈ ਮਿੱਠੇ ਨੂੰ ਜਾਂਦੇ, ਫਿਰ ਮੈਂ ਰਾਤ ਨੂੰ ਯਾਰ ਇਹਨਾਂ ਨਾਲ। ਬਸ ਕਰ ਦੋ ਇਹਦਾ ਦਾਦਾ ਮਰ ਗਿਆ, ਉਹ ਇੰਜ ਕਰਕੇ ਜਨਾਜ਼ ਚੁੱਕਣ ਲੱਗਾ, ਕਹਿੰਦਾ ਇਹਦੀ ਜੇਠ ਨੂੰ ਸਵਾਰ ਮੈਨੂੰ ਕੱਢ ਦਿਓ। ਮਾਮਾ ਤੇ ਕੁੜੀਆਂ ਚਮਨ ਜ਼ਮਾਨੇ ਦੀ ਆ ਦਾਦੇ ਦੀ ਫੌਤਗੀ ਦਾ ਐਲਾਨ ਕਰਨ ਦੇ ਤੇ ਵਿੱਚ ਹੱਸਦੇ ਆ। ਰਾਤ ਜੇ ਦਿਨ ਮੈਂ ਉਹ ਕਦੇ ਨਹੀਂ ਦਾਦਾ ਜੀ ਭੁੱਲਦਾ। ਇੰਤਕਾਲ ਕਰ ਗਏ। ਦਾਦੇ ਦੀ ਫੌਤਗੀ ਦਾ ਲਾਦ ਕਰਨ ਦੇ ਬਹੂਮੀ ਤਰ੍ਹਾਂ ਗਨ ਟੁਰ ਗਿਆ ਦਾਦਾ ਮੇਰਾ, ਚੁੱਕਣਾ ਜਨਾਜ਼ਾ ਮੇਰਾ। ਇਹ ਤਾਂ ਦੱਸ ਉਹ ਕਿਤੇ ਲੈ ਜਾਓ ਨੂੰ ਤੇੜ ਤੇ ਵੀ ਕਹਿੰਦਾ ਯੋ ਨਹੀਂ। ਤੂੰ ਪੁੱਤ ਮੈਨੂੰ ਸਿੱਧੀ ਗੱਲ ਦੱਸ, ਸਿੱਧਾ ਜਵਾਬ। ਅੱਲਾ ਕਰੇ ਕਿ ਸਾਡੀ ਆਡੀਅנס ਨੂੰ, ਸਾਡੀ ਨਾਜ਼ਰੀਨ ਨੂੰ ਸ਼ੋਅ ਦਾ ਮਜ਼ਾ ਆਵੇ। ਯਾਰ ਉਸਤਾਦ ਜੀ ਤੋਂ ਬਗੈਰ ਏਦਾਂ ਹੀ ਹੋਣਾ ਵਾ, ਖੁਸ਼ ਰਿਹਾ ਕਰੋ, ਬਾਤ ਰਿਹਾ ਕਰੋ, ਸਾਡੀਆਂ ਚਵਲਾ ਸਾਡੀਆਂ ਹਰਕਤਾਂ ਕੀ ਵੈਂਡਰ ਦੇਣ ਲੱਗਾ ਉਹ ਠਹਿਰ ਤੇ ਆਏ ਸਾਡੇ ਕੋਲ ਸਵਾਲ ਨਹੀਂ ਪੁੱਛਣਾ। ਆ ਤੇ ਯਾਰ ਯਾਰ ਬੋਲਾ ਵਾ ਤੂੰ ਯਾਰ। ਆ ਜਾਤੀ ਨਹੀਂ ਯਾਰ ਦੇਖ ਲੈ ਦਿਖਾਣੇ ਕਿ ਔਰ ਖਾਣੇ ਕਿ ਔਰ ਯਾਰ ਪੁੱਤ ਦੱਸ ਯਾਰ ਇਹ ਕੀ ਹੱਦਾ ਯਾਰ। ਸਾਡੇ ਵਾਲੇ ਵੀ ਤੂੰ ਇੱਧਰ ਆ ਯਾਰ, ਸਾਨੂੰ ਵੀ ਦੇ ਇੱਥੇ ਠਹਿਰ ਤੇ ਇੱਕ ਇੱਧਰ ਵੀ 2 ਹੀਰੇ ਬੈਠੇ ਆ। ਇਹਨਾਂ ਦੇ ਸਕੇ ਸਾਲੇ ਦੇ ਵਿਆਹ ਤੇ ਨਾ ਬੈਂਟੀਆਂ ਵਾਲੀਆਂ ਐਨਕ ਲਾ ਕੇ ਕੈਮਰੇ ਨਾਲ ਕਰਕੇ ਗਾਡੀ ਵੀ ਖਿੱਚ ਹੋਇਆ ਹੋਇਆ ਤੇ ਵੀ ਕਿ ਤੂੰ ਇਹਨੇ ਕੀ ਬੜੀ ਮਾੜੀ ਲਾਈ। ਅੱਛਾ ਨਹੀਂ ਵੈਂਡਰ ਨਹੀਂ ਕਰ ਲੱਗਾ। ਨਹੀਂ ਇਹੋ ਜਿਹੇ ਬੰਦੇ ਆਖਰੀ ਸਾਵਾਂ ਤੇ ਕਹਿੰਦੇ ਹੁੰਦੇ ਆ 2 ਪੈਸੇ ਲਵਾ ਦੇ ਯਾਰ। ਇਹਦੇ ਅੱਬਾ ਕਮੇਟੀ ਦੀ ਕੁਰਾਨ ਤੇ ਗਿਆ ਤੇ ਉਹਦੇ ਕੋਲ ਖਲੋ ਕੇ ਪਟਾਕੇ ਕੱਢ ਕੇ ਨੈਸ਼ੀ ਪਾਉਂਦੇ ਯਾਰ ਦਾਦਾ ਨਹੀਂ ਕਮੇਟੀ ਦੀ ਕਰਾ ਤਾ ਜੀ। ਇਹਦਾ ਅੱਬਾ ਕਮੇਟੀ ਚੁੱਕਣ ਗਿਆ ਵਾ, ਉਹਨੇ ਅੱਜ ਕਮੇਟੀ ਚੁੱਕਣੀ ਸੀ ਤੇ ਜਿਨ੍ਹਾਂ ਨੇ ਲੈਣਾ ਸੀ ਸਾਰੇ ਫੋਨ ਕਰਕੇ ਕਹਿਣਾ ਚੁੱਕਣ ਗਿਆ ਜੀ, ਚੁੱਕਣ ਗਿਆ ਜੀ। ਉਸਤਾਦ ਜੀ ਇਹਦੇ ਬਨੇ ਨੂੰ ਕਮੇਟੀ ਚੁੱਕਣ ਭੇਜਦਾ ਤੇ ਇਹਦਾ ਇੱਕ ਹੱਥ ਨਹੀਂ ਸੀ, ਉਹ ਇੱਦੀ ਚੁੱਕ ਲਿਆ। ਇਹਦਾ ਬਗਲ ਕਮੇਟੀ ਚੁੱਕਣ ਗਿਆ ਕਮੇਟੀ ਵਾਲੇ ਇਹਨੂੰ ਚੁੱਕ ਕੇ ਲੈ ਗਏ। ਕਮੇਟੀ ਚੱਕਣ ਗਿਆ ਤੇ ਪੱਲੇਦਾਰ ਲੱਭਦਾ ਫਿਰੇ। ਉਹ ਯਾਰ ਉਹ ਕਮੇਟੀ ਚੁੱਕਣ ਗਿਆ ਵਾ, ਇਹਦੇ ਬਿਨ ਜਾ ਕਮੇਟੀ ਚੁੱਕ ਲਿਆ ਤੇ ਛੋਟੇ ਭਰਾ ਨਾਲ ਜਾਣ ਡਿਆ। ਪਹਿਲਾਂ ਆਪਾਂ ਕਹਿੰਦਾ ਇਹਨੂੰ ਕਿਉਂ, ਕਹਿੰਦਾ ਹੱਥ ਪਵਾ ਦੇਗਾ ਜੀ। ਯਾਰ ਮਿੱਠਾ ਕਮੇਟੀ ਚੁੱਕਣ ਗਿਆ ਤੇ 2 ਫੱਟੀਆਂ ਨਾਲ ਐ ਕਰਕੇ ਚੁੱਕਣ। ਯਾਰ ਇਹ ਕਮੇਟੀ ਚੁੱਕਣ ਗਿਆ ਤੇ ਰਸਤੇ ਜਾਣ ਡਿਆ, ਬੰਦਾ ਕਹਿੰਦਾ ਓਏ ਅੰਦਰ ਹੋਇਆ ਕਮੇਟੀ ਵਾਲੇ ਆਉਣ ਡੇ ਯਾਰ। ਦਾਰਸ਼ ਕਮੇਟੀ ਚੁੱਕਣ ਗਿਆ ਤੇ ਕਮੇਟੀ ਵਾਲੇ ਮਾਈ ਕਹਿੰਦੇ ਕਾਕਾ ਦੂਰੋਂ ਹੀ ਚੁੱਕੀ ਪੁੱਤ। ਇਹਨੇ ਕਮੇਟੀ ਚੁੱਕਣੀ ਸੀ ਤਾਂ ਪਹਿਲੇ ਉੱਤੇ ਮਿੱਟੀ ਪਾ ਦਿਆ। ਬੱਕਰੀ ਨੂੰ ਠੁੱਡੇ ਮਾਰ ਕੇ ਕਮੇਟੀ ਚੁੱਕਦੇ ਆ। ਯਾਰ ਤੂੰ ਕੀ ਬਣਨਾ ਆ? ਮੈਂ ਨਾਜ਼ਰੀਨ ਦੋਵੇਂ ਚੀਜ਼ਾਂ ਮਿਕਸ ਹੀ ਬਣਨ ਆਇਆ ਵਾਂ। ਇਹ ਆਪਣੇ ਅੱਬੂ ਨੂੰ ਕਹਿੰਦਾ ਅੱਬੂ ਜੀ ਮੈਂ ਸਿੰਗਰ ਬਣਾਂਗੇ ਕਾਮੇਡੀ ਨੂੰ। ਅੱਬੂ ਕਹਿੰਦੇ ਲੈ ਮੇਰੇ ਲੱਤ ਗਿਆ ਹੁਣ ਜੋ ਮਰਜ਼ੀ ਬਣ ਜਾ। ਨਾਜ਼ਰੀਨ ਮੈਂ ਇੱਥੇ ਬਣਾ ਆਪਣੇ ਅੱਬੂ ਦੇ ਢਿੱਡ ਤੇ ਬੈਠਾ ਤੇ ਕਹਿੰਦਾ ਅੱਜ ਕਿਤੇ ਛੁਰੀ ਹੁੰਦੀ ਨਾ। ਇੱਥੇ ਉਹ ਨਾ ਯਾਰ ਬੁੜੇ ਤੇ ਗੱਲ ਨਹੀਂ ਕਰ। ਇੱਧਰ ਵੇਖ ਆ ਵੇਖ ਉਹਨੂੰ ਤਿਆਰ ਹੋ ਗਿਆ। ਬੁੜੇ ਤੇ ਜੁਗਤਾ ਨਹੀਂ ਮਾਰਨੀ। ਅੱਛਾ ਕੀ ਬਣਨਾ ਹੈ? ਮੈਂ ਨਾਜ਼ਰੀਨ ਇੱਥੇ ਸਿੰਗਰ ਤੇ ਕਾਮੇਡੀਅਨ ਦੋਨੋਂ ਬਣਨਾ ਹੈ। ਨਹੀਂ ਨਹੀਂ ਪੁੱਤ ਇੱਕ ਦੱਸਣਾ ਹੈ, ਇੱਕ ਦੱਸਣਾ ਵਾ ਤੈਨੂੰ ਕਾਮੇਡੀਅਨ ਬਣਾ ਦਈਏ। ਗੱਲ ਕਰ ਕਾਮੇਡੀਅਨ ਹਾਂ ਮੈਨੂੰ ਨਾ ਸਿੰਗਰ ਬਣਾ ਦੇ ਯਾਰ। ਸਿੰਗਰ ਤਾਂ ਤੂੰ ਹੈ ਵਾ। ਸਿੰਗਰ ਤੇ ਤੇਰੇ ਅੰਦਰ ਹਾਂ ਹਾਂ ਤੇਰੇ ਹਾਂਜੀ ਅੰਦਰ ਮੈਂ ਤੈਨੂੰ ਕਿਹਾ ਸੀ ਨਾ ਤੂੰ ਸਿੰਗਰ ਵਾ। ਹਾਂ ਮੈਨੂੰ ਆਪ ਆਵਾਜ਼ਾਂ ਆਉਂਦੀਆਂ। ਉਦੋਂ ਤੋਂ ਕਹਿ ਨਹੀਂ ਦਿੰਦੇ ਅੰਦਰ ਕੌਣ ਹੈ। ਮੈਂ ਕਿਹਾ ਸਿੰਗਰ ਆ। ਇਹਦੇ ਐਕਸ-ਰੇ ਚ ਸਿੰਗਰ ਆਇਆ ਵਾ। ਹਾਂ ਸਿੰਗਰ ਪ੍ਰਿੰਟ ਆਏ ਆ। ਏਦਾਂ ਹੀ ਹੈ। ਨਹੀਂ ਕਾਮੇਡੀਅਨ ਬਣਨਾ ਹੀ। ਚਲੋ ਜੀ ਇੱਕ ਮਿਸਾਲ ਹੈ, ਤੂੰ ਕਾਮੇਡੀਅਨ ਬਣਨਾ ਹੈ, ਤੂੰ ਸਟਾਰ ਬਣਨਾ। ਪਹਿਲੇ ਹੁੰਦਾ ਫਨਕਾਰ, ਫਿਰ ਸਟਾਰ, ਫਿਰ ਸੁਪਰ ਸਟਾਰ, ਫਿਰ ਸੁਪਰ ਡੂਪਰ ਸਟਾਰ। ਜਿੱਥੇ ਇਸ ਟਾਈਮ ਮਿੱਠਾ ਖੜਾ। ਹਾਂ ਸੁਪਰ ਡੂਪਰ ਨਹੀਂ ਯਾਰ ਇਹ ਕਿੰਜ ਕਰਦੇ ਆ ਆਪ ਜੀ। ਸੁਪਰ ਡੂਪਰ ਮੈਂ ਤੇ ਮਾੜਾ ਮਸਕੀਨ ਮਜ਼ਦੂਰ ਬੰਦਾ ਵਾਂ। ਇਹ ਫੇਰ ਕੋਈ ਬੁਟੀਕ ਪਾਉਣ ਸੁਪਰ ਲੱਗ ਡੂਪਰ ਸਟਾਰ ਪਤਾ ਕਿਹੜੇ ਨੇ? ਰੋਨਾਲਡੋ ਸਾਹਿਬ। ਹਾਏ ਸੁਪਰ ਡੂਪਰ ਸਟਾਰ ਨੇ ਅਮਿਤਾਭ ਸਾਹਿਬ, ਸ਼ਾਹਰੁਖ ਖਾਨ ਸਾਹਿਬ। ਮੈਸੀ ਦਾ ਨਾਮ ਨਹੀਂ ਲਿਆ ਤੋਂ ਨੋ ਨਹੀਂ ਲਿਓ। आपके ਸ਼ਾਹਰ मुताबिक ਦੀ ਖਾਤਰ ਕੀ ਕਰਨ ਦੇ? आपके मुताबिक सी एक बात है,
ਲੱਕੜ ਦੀ ਲੱਤ ਇੰਨੀ ਸਸਤੀ ਲਵਾ ਲਿਆ ਉਹਦੇ ਕੰਡੇ ਵੀ ਨਿਕਲੇ ਥੋੜੇ ਥੋੜੇ। ਤੇਰੀ ਲਵਾ ਲਿਆ ਭੰਗੜੇ ਦੀ। ਉਹ ਲੱਕੜ ਦੇ ਵਿੱਚ ਗੱਠ ਜੀ ਨਹੀਂ ਬਣੀ ਹੁੰਦੀ ਕਾਲੀ ਜੀ, ਉਹ ਲੱਕੜ ਦੀ ਲੱਤ ਦੇ ਵਿੱਚ ਗੱਠ ਜੀ। ਮੈਂ ਕਹਾ ਕਹਿੰਦਾ ਵਾਲ ਪੱਟ ਹੋਇਆ। ਲੱਕੜ ਦੀ ਲੱਤ ਲਵਾਈ। ਇਹਦੇ ਲੱਕੜ ਦੀ ਲੱਤ ਵਾਲੇ ਬੇਦੇ ਨਾ ਮਗਰ ਕੁੱਤਾ ਕੁਹਾੜੀ ਚੁੱਕ ਕੇ ਵੀ ਅਭੀ ਕਿ ਦੰਦੀ ਦੇ ਵੱਢ ਲੋੜੀ ਮੈਂ ਗੱਟੇ ਲਾ ਦੇਣਾ ਇਹਦਾ। ਲੱਕੜ ਦੀ ਲੱਤ ਲਵਾ ਲਈ, ਨਹਾਂਦਾ ਮੈਂ ਸੀ, ਰੇਗ ਮਾਰ ਰੱਖਿਆ ਸੀ ਉਹ ਹੀ ਮਾਰਦਾ। ਲੱਕੜ ਦੀ ਲੱਤ ਲਵਾ ਲਈ ਭਾਈ। ਚਾਂਦ ਰਾਤ ਨੂੰ ਛੁੱਟੀ ਲੈਣ ਗਿਆ, ਕਹਿੰਦਾ ਭਾਜੀ ਕੀ ਸਾਜਾ? ਕਹਿੰਦਾ ਜੀ ਇਹ ਇਧਰੋਂ 7 ਆ ਇਧਰੋਂ 9 ਆ। ਅੱਜ ਹੀ ਲੱਕੜ ਦੀ ਲੱਤ ਲਵਾਈ ਤੇ ਯਕਦਮ ਇੱਕ ਸਾਈਡ ਚੁੱਕੀ ਨਾ ਜਾਵੇ। ਕਹਿੰਦਾ ਕੀ? ਕਹਿੰਦਾ ਬਸ ਪਾਣੀ ਨਾਲ ਲੱਤਾਂ ਧੋਤੀਆਂ, ਇੱਕ ਸਾਈਡ ਭਾਰੀ ਹੋ ਗਈ। ਭੁੱਲ ਗਈ ਉਹ। ਯਾਰ ਡਾਕਟਰ ਕੋ ਬੈਠਾ, ਅੱਛਾ ਡਾਕਟਰ ਕੋ ਬੈਠਾ ਤੇ ਡਾਕਟਰ ਕਹਿ ਰਿਹਾ ਆ ਲੱਕੜ ਦੀ ਲੱਤ ਨੂੰ ਸਿਓ ਕਿ ਪੈ ਗਈ ਭਾਈ। ਯਾਰ ਲੱਕੜ ਦੀ ਲੱਤ ਸੀ ਤੇ ਡਾਕਟਰ ਕੋ ਬੈਠਾ। ਡਾਕਟਰ ਕਹਿੰਦਾ ਜੀ ਫੀਸ ਦੇ ਦੇ। ਕਹਿੰਦਾ 1 ਮਿੰਟ ਖਲੋ ਤੂੰ। ਯਾਰ ਲੱਕੜ ਦੀ ਲੱਤ ਲਵਾਈ ਤੇ ਘਰ ਬੈਠਾ। ਮੈਂ ਕਿਹਾ ਜੀ ਕੰਮ ਤੇ ਨਹੀਂ ਗਿਆ। ਕਹਿੰਦਾ ਬੱਚੇ ਲੈ ਕੇ ਯਾਰ ਲੱਤ ਦੀ ਟਿਕਟ ਬਣਾਈ ਹੋਈ ਹੈ। ਯਾਰ ਇਹਦੀ ਇੱਕ ਜਰਾਬ ਸਹੀ ਹੈ, ਇੱਕ ਫੁੱਲ ਛਿੱਜੀ ਪਈ। ਇਹਦੀ ਲੱਕੜ ਦੀ ਲੱਤ ਸੀ, ਇੰਜ ਕਰਕੇ ਜਰਾਬ ਪਾਉਣ ਲੱਗਾ ਤੇ ਲੱਤ ਦੀ ਛਿਲਤਰ ਫਿਰ ਗਈ। ਲੱਕੜ ਦੀ ਲੱਤ ਸੀ ਇਹਦੀ ਤੇ ਪਲਾਸਟਿਕ ਦੀ ਬਾਹ ਸੀ। ਤੇ ਦੇਗੀ ਲੋਹੇ ਦੇ ਕੰਨ ਲਵਾਏ। ਯਾਰ ਲੱਕੜ ਦੀ ਬਾਹ ਇਹਦੀ ਨਾ ਪਲਾਸਟਿਕ ਦੀ ਬਾਹ ਸੀ। ਹਾਂ ਮੇਰੇ ਵੱਟੇ ਪਾ ਕੇ ਛੜਕਾਉਂਦੇ। ਵਿੱਚ ਵੱਟੇ ਪਾ ਕੇ ਤੇ ਉਹ ਬਲੌਡ ਡਕਦਾ ਉਰੇ ਆਵਾ। ਇਹਦੀ ਪਲਾਸਟਿਕ ਦੀ ਬਾਂਹ ਸੀ ਤੇ ਇਹਦਾ ਇੱਕ ਹੱਥ ਇੰਜ ਹੋਇਆ। ਮੈਂ ਕਹਾ ਕਿ ਕਹਿੰਦਾ ਭਾਜੀ ਪਤਾ ਨਹੀਂ ਸਰਦੀਆਂ ਸੇਕ ਬੈਠਾ। ਲੱਕੜ ਦੀ ਲੱਤ ਸੀ ਭਾਈ, ਚਪਨੀ ਦੀ ਜਗ੍ਹਾ ਤੇ ਰਹਿਤੇ ਵਾਲੀ ਕੋਲੀ ਲਾਈ। ਪਲਾਸਟਿਕ ਦੀ ਬਾਹ ਸੀ ਕਿ ਗਰਮ ਗਰਮ ਰੋਟੀ ਬਣੀ, ਹੱਥ ਪਿਘਲ ਗਿਆ। ਪਲਾਸਟਿਕ ਦੀ ਬਾਂਹ ਸੀ ਤੇ ਤਾੜੀ ਨਹੀਂ ਸੀ ਵੱਜਦੀ। ਇੱਕ ਪਾਸੇ ਟੌਂ ਤੇ ਇੱਕ ਦੇ ਟੌਂ ਟੌਂ। ਪਲਾਸਟਿਕ ਦੀ ਬਾਹ ਸੀ, ਬੱਚੇ ਖੋਲ ਕੇ ਲਿਜਾ ਕੇ ਬੱਲਾ ਬਣਾ ਲੈਂਦੇ। अच्छा तुसी करो कॉमेडियन बनना है, फनकार। जी सर वो मुझे मैंने VIP ना बनी है, ਥੋੜਾ ਜਿਹਾ ਘਰ ਚੱਲਣ ਵਾਲਾ ਨਹੀਂ ਸਟਾਰਟ ਤੇ ਹੁੰਦਾ ਵਾ ਅੱਲਾ ਕਰ ਮਿਹਨਤ ਕਰਨੀ ਪੈਣੀ ਹੈ, ਸਟਰਗਲ ਕਰਨੀ ਪੈਣੀ ਹੈ, ਉਸਤਾਦਾਂ ਦੀਆਂ ਮਾਰਾਂ ਖਾਣੀਆਂ ਪੈਣੀਆਂ, ਸੀਨੀਅਰ ਦਾ ਅਦਬ ਕਰਨਾ ਪੈਣਾ, ਭੁੱਖਾਂ ਤੇ ਜਗਰਾਤੇ ਕੱਟਣੇ ਪੈਣੇ ਆ। ਕਿਆ ਤੂੰ ਸਭ ਕੁਝ ਕਰ ਲੇਗਾ? मैं सर ताबेदार हर चीज करने को तैयार हूं। बस आया करेगा जी है नांदा मैं पहले ਨਹੀਂ ਹਾਂ ਲਓ ਜੀ ਜੀ ਨਾਮੁਮਕਿਨ ਨਾ ਕਰੋ। ओ भाई ना ਲੱਕੜ ਦੀ ਲੱਤ ਭਾਈ, ਲੱਕੜ ਦੀ ਲੱਤ ਲਵਾ ਕੇ ਚੁੱਕ ਕੇ ਜਾਂਦੇ ਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਇਹਦੇ ਚ ਭਾਈ ਕਿੱਲ ਫਸ ਗਿਆ। ਕਿਲੇ ਲੰਘ ਗਿਆ। ਉਹਨੂੰ ਸਹੀ ਦੱਸੀ, ਫਨਕਾਰ ਕਾਮੇਡੀਅਨ ਬਣਨਾ ਚਾਹੁੰਦਾ, ਕੋਈ ਕੈਸੀ ਜੁਗਤ ਕਰਨੀ ਹੋਣੀ ਜੀ, ਕੈਸੀ ਜੁਗਤ ਸ਼ਾਰਟ ਮੈਨੂੰ ਕਰਦੇ ਚੱਲ ओके ਕਿ ਜਿਹਦਾ ਮੈਂ ਤੁਹਾਨੂੰ ਦੱਸਾਂ ਵੀ ਇਹ ਦਾਨਿਸ਼ ਭਾਈ ਕਲੀਅਰ ਕਰਾਉਣਗੇ ਕਿ ਜੁਗਤ ਕਿੱਦਾਂ ਕਰੀਦੀ ਹੈ। ਯਾਨੀ ਤੁਹਾਡਾ ਮੂੰਹ ਇੰਜ ਜਿੱਦਾਂ ਖਾਲੇ 'ਚ ਮਰੂਦ ਡਿੱਗਾ ਹੁੰਦਾ। ਹਾਂ ਦਾਨਿਸ਼ ਭਾਈ ਇੱਥੇ ਕੀ ਖਰਾਬੀ ਸੀ? ਬੋਡੀ ਲੈਂਗੁਏਜ ਜੁਗਤ ਦੇ ਨਾਲ ਮੈਚ ਨਹੀਂ ਸੀ ਨਹੀਂ ਸੀ ਕੀਤੀ। ਠੀਕ ਹੈ। ਦੂਸਰਾ ਪ੍ਰੋਡਕਟ ਦਾ ਜਿਹੜਾ ਇਹਦਾ ਇੰਤਖਾਬ ਆ ਉਹ ਇੱਕ ਤੇ ਮੌਸਮੀ ਨਹੀਂ। ਹਾਂ ਵੈਰੀ ਗੁੱਡ। ਇਹ ਚੀਜ਼ ਇਹ ਜਿਹੜੇ ਦਿਨ ਜਾ ਰਹੇ ਨੇ, ਮਾਲਟੇ ਦੀ ਜੁਗਤ ਕਰੋ, ਕਿੰਨੂ ਦੀ, ਫਰਵਰੀ ਦੀ ਕਰੋ ਜੁਗਤ। ਐਪਰੀਸੀਏਸ਼ਨ। ਤੇ Yes. ਅਮਰੂਦ ਨੂੰ ਖਾਲੇ ਚ ਸੁੱਟਣ ਦੇ ਨਾਲੋਂ ਤੂੰ ਕਿ ਖਾ ਲਾ। ਅਮਰੂਦ ਫੜ ਕੇ ਖਾਲੇ ਚ ਡਿੱਗ ਪਿਆ, ਇਹ ਜੁਗਤ ਹੋ ਜਾਏਗੀ। और मुझे ये लगता है ਹੁਣ ਅਮਰੂਦ ਡਿੱਗੇ ਖਾਲੇ ਚ, ਉਹਨੂੰ ਭਾਈ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇਜ਼ੀ ਵਾਹ, ਵਾਹ, ਉਹਦੇ ਕੋਲ ਛਾਪਰ ਚ ਹੋਰ ਕਿੰਨੇ। जी हमेश भाई, मुझे ये भी लगता है कि ये लड़का भी थोड़ा प्रैक्टिस ही करनी है। मैं इसको दूंगा। अच्छा एक मिनट, तू हमेश कह रहा है, तू हमेश रेशमिया साहब देखे नहीं? नहीं वो जज के तौर पर भाई इसका मुंह देख लो, इसका मुंह ऐसे है जैसे गलेल का बोर्ड मारा है। वाह वाह वाह। ठीक है। ए पाजी इसका मुंह देख लो। ਉਹ ਯਾਰ ਵੱਡੇ ਅਮੀਰ ਬੰਦਿਆਂ ਨੇ ਨਹੀਂ ਆਪਣੇ ਘਰਾਂ 'ਚ ਹਰਨ ਦੀ ਖੋਪੜੀ ਟੰਗੀ ਹੁੰਦੀ, हाँ ਇਹਨਾਂ ਨੇ ਵੀ ਟੰਗੀ ਸੀ। ਤੇ ਬੁੜਾ ਆ ਕੇ ਉੱਤੇ ਕਮੀਜ਼ ਲਾ ਕੇ ਕੰਮ ਤੋਂ ਢੱਕ ਦਿੰਦਾ ਸੀ। सारी डेकोरेशन ਇੰਡੀਆ 'ਚ ਫੋਨ ਕਰਨਾ ਚੀਕੀ ਪਾਂਡੇ ਸਾਹਿਬ ਨੂੰ, ਕਹਿੰਦਾ ਚੀਕੀ ਪਾਂਡੇ, ਉਹ ਕਹਿੰਦੇ ਹਾਂਜੀ, ਕਹਿੰਦਾ ਘਰਦੇ ਨੇ ਭਾਂਡੇ ਲਾਦਾ ਕਰਦੇ ਕੀ ਕਰਾਂਗੇ ਵੀ ਤੂੰ ਉਸ ਕਰਨਾ ਤੇਰਾ ਕੀ ਤਲਕ। ਇੱਕ ਜਗ੍ਹਾ ਤੇ ਭਾਈ ਖੜੇ ਸੀਗੇ, ਇੱਕ ਬੰਦਾ ਚਾਕ ਲੈ ਕੇ ਇਹਨਾਂ ਤੇ ਲਿਖਣ ਲੱਗ ਪਿਆ। की ਕਹਿੰਦਾ ਮੈਂ ਸਮਝਿਆ ਬਲੈਕ ਬੋਰਡ। अच्छा अच्छा ਅੱਛਾ ਕੋਈ ਹੋਰ ਜੁਗਤ ਕਰੇ ਸ਼ਾਰਟ। और जुगत करो। ਹਾਂਜੀ ਅੱਛਾ ਅੱਗੇ ਤੂੰ ਐਂਡ ਕਰ ਗਿਆ ਵਾ ਔਰ ਜੁਗਤ ਕਰੂ, ਉਹ ਮੇਰੇ ਅੱਗੇ ਤੋਂ ਲੈ ਕੇ ਗਿਆ ਵਾ ਅੱਗੇ ਆਸ ਅੱਗੇ ਤੋਂ पीछे तू पढ़ वाली दिए तो देखना आप। अब पीछे लंबी वाली जुगत इनसे करवाएं। अच्छा ये दो जज हैं जी मैं तो दादा हूं ना, ग्रैंड जज हूं। ग्रैंड। ये दो जज हैं, उन्होंने आपकी जुगत के पहली जुगत आपने 3 जुगतें करनी है शॉर्ट Okay. और 3 जुगतों को फिर वो मार्क्स देंगे। ठीक है। ये श्रिया दीदी जी हाँ हाँ ਜੋਗੀ ਹੁੰਦਾ ਸੀ ਭਾਈ, ਸੱਪ ਦਾ ਨਾਲਾ ਪਾ ਕੇ ਫਿਰਦੇ। ਸੱਪ ਕਹਿੰਦੇ ਯਾਰ ਮੈਂ ਵੀ ਪਾਣਾ ਲਾ ਦੇ। यार जोगी सी
ਘੰਟਾ ਬੀਨ ਵਜਾਉਂਦਾ ਰਿਹਾ, ਸਭ ਬਾਹਰ ਨਹੀਂ ਆ ਤੇ ਬੀਨ ਏਦਾਂ ਕਰਕੇ ਆਇਆ ਬਾਹਰ ਓਏ ਆਇਆ ਯਾਰ ਮੈਂ ਅਤਾਈ ਜੋਗੀ ਸੀਗਾ ਤੇ ਬਾਂਸਰੀ ਅੰਦਰ ਪਈ, ਮੁੰਡੇ ਨੂੰ ਕਹਿੰਦੇ ਆ ਓ ਜਾ ਮੇਰੀ ਜੰਪ ਵਾਲੀ ਬੀਨ ਫੜ ਕੇ ਲਿਆ। ਕੋਈ ਨਹੀਂ ਅੱਜ ਕੱਲ੍ਹ ਕੀ ਹੁੰਦੀ। ਚਲੋ ਜੀ ਹਾਂ, 3 short- ਸ਼ਾਟ तीन शॉट ਜੀ 3 ਇਹ 3 ਇਹ ਵੇਖ 3 खुडे च पाइए अमरूद टंगे होंगे ਯਾਰ ਕੀ ਕਰ ਰਹੇ ਯਾਰ। ਫੋਟੇ ਕਿਤੇ ਭਾਗ ਲਿਆ ਵਾ यार दो अमरूदां ਦੀਆਂ ਭਾਜੀ ਕਿਤੇ ਮੰਡੀਆਂ ਤੇ ਪੈ ਜਾਂਦੇ ਨੇ। ਜੰਗ ਬਾਜ਼ਾਰ में हो रहा प्रोग्राम। ਸੱਪ ਵਾਲੀ ਕੈਰਮ ਬੋਰਡ ਹੁੰਦੀ ਹੈ ਮਾਰੇ। ਤੇਰੇ ਮੇਦਾ ਤਾਂ ਨਹੀਂ ਖਰਾਬ। अच्छा चलो दूसरी करो। अच्छा सड़क ते सही बंदा मंगने वाला हुंदा यार इस लड़के को ना जरा बदतमीज होना पड़ेगा, ऐसे नहीं चले। ਇੱਕ ਮਿੰਟ ਤੀਜੀ ਵੀ ਕਰਦੇ ਐਵੇਂ ਚੱਜਾ ਦਾ ਟਾਈਮ ਜ਼ਾਇਆ ਕਰਨ ਦੇ। ਤੀਜੀ ਕਰੋ ਜੀ। तीजी ਸਲੰਸਰ ਕਹਿ ਰਹੇ ਕੁਛ ਵੀ ਕਹਿ ਰਹੇ, ਸਲੰਸਰ ਵਾਲੀ ਪੀਂਗ ਹੁੰਦੀ ਕਹਿ ਰਹੇ। ਹਾਂ चला ਠੀਕ ਹੁੰਦੀ ਤੁਸੀਂ ਕਰੋ ਜੀ, ਇਹ ਨਾਲ ਦੀ ਜੁਗਤ ਨਹੀਂ ਲੱਗੇਗੀ। नहीं नहीं नाल नहीं लगनी ये यार वो यानी पुट्ठा सुनने वाला बाबा हुंदा अच्छा मेरी बात सुनिए, तो शंकर महादेवन साहब आप क्या कहेंगे? यार देखो जुगत में बदतमीजी की बहुत कमी है। हाँ ये जी जुगत को ऊपर लेके जाने के लिए उसमें थोड़ा सा बदतमीजी का आंसर हो ना तो वो ज्यादा अच्छी होती है। आप में वो नहीं है जी आप किसी अच्छे घर के लड़के लगते हो। जी अच्छे घर के हाँ हो। जी। यार इसको भेज ਤੁਸੀਂ ਨਾ ਪਹਿਲੇ ਤੁਸੀਂ ਦਾਲ ਵਾਲਾ ਕੈਂਪ ਲੱਗਦਾ ਅੱਖਾਂ ਦਾ, ਪਹਿਲੇ ਅੱਖ ਬਣਵਾਉਣੀ ਹੈ ਤੁਹਾਨੂੰ ਅੱਛੇ ਘਰ ਤੋਂ ਲੱਗਣ ਡਿਆ। ਉਹ ਤੇਲ ਬਦਲਣ ਵਾਲਾ ਟਰੋਜ਼ਰ ਪਾਇਆ ਉਹਨੇ। यार फॉर्मेट है ये। अच्छा तो आप बताएं जी। हाइद भाई साहब मैं ये बताऊंगा आपको कि अच्छा इस लड़के को चाहिए कि बेटा आप बताएं सोनू जी, आप कितने मार्क्स देंगे? जी मेरी बात सुने जी, मैं आपकी बहुत इज्जत करता हूँ। ਨਾ ਕਰ ਮੈਨੂੰ ਕਰਾਉਣੇ ਹੁੰਦੇ ਹੀ ਆ। अनु रामपाल साहब, मैं मार्क्स नहीं दूंगा जी। मैं से ये कहूंगा ये फील्ड छोड़ ਇਹੋ ਜਿਹੇ ਬੰਦੇ- देखिए मेरी बात सुने ਮੇਰੀ ਸੁਣ ਲੈ, ਇਹੋ ਜਿਹੇ ਬੰਦੇ ਦਾ ਸਖਾ ਭਰਾ ਨਹੀਂ ਇੰਨਾ ਜੱਫੀ ਪਾਉਂਦਾ ਯਾਰ, ਜੇਬਾਂ ਚ ਹੱਥ ਮਾਰਦਾ। हाँ तो तेरा हक है ना यार, मैं इसलिए कह रहा हूँ यार ये ना ਇਹ ਜਿੰਨ ਹੁੰਦਾ ਸੀ हाँ। ਤੇ ਬੰਦੇ 'ਚ ਫਿਰਨ ਦਾ ਬੜਾ ਸ਼ੌਕ ਤੇ ਆਰੀ ਪਲੇਟ ਨਾਲ ਆਪਣੇ ਆਲੇ ਦੰਦ ਕੱਟਣ ਦੀ। ਇਦਾਂ ਦਾ ਮੁਦੱਬਰ ਜਿਹਾ ਪਤਾ ਨਾ, ਈਦ ਤੇ 20 ਦੇ ਪਕੌੜੇ ਖਾਊਗਾ, ਈਦ ਦੀ ਚੱਸ ਆ ਗਈ। ਇਸ ਵਾਰੀ ਈਦ ਦਾ ਪਤਾ ਨਹੀਂ। ਸੇਵੀਆਂ ਲੈ ਤੇ ਕੰਗੇ ਦੇ ਨਾਲ ਖਾ ਗਿਆ। अच्छा तो सोनू जी क्या कहेंगे? मैं यही कहूंगा कि ये इधर से दफा हो जाए। सही है ਮਿੱਠਾ मेरी ਤੁਹਾਡੀ से ਨਜ਼ਰ दूर ਇੱਕ हो जाए। ਜੁਗਤ ਕਰਾਂਗਾ, ਤੁਹਾਨੂੰ ਸੁਣ ਕੇ ਦੁੱਖ ਹੋਏਗਾ, ਬਾਕੀਆਂ ਨੂੰ ਖੁਸ਼ੀ हाँ ਹੋਏਗੀ। जी। ਵਾਹ ਵਾਹ ਇਹ ਕੈਸੀ ਗੱਲ ਪੈਂਦਾ ਹੱਥ ਆ ਗਏ। ਮੈਂ ਕਿਹਾ ਕਰੋ ਜੀ ਪੈਂਦਾ। ਮਾਲ ਵੇਚਣ ਵਾਲੇ ਕੋਲ ਛਿੱਤਰ ਪੈ ਗਏ ਇਹਨੂੰ। ਛੱਲੀ ਦੇ ਮਾਲ ਵੇ ये मुझे पता थी, ये होगा, मुझे पता था, ये तो होगा है, मुझे पता। ਸਾਰਿਆਂ ਨੂੰ ਖੁਸ਼ੀ ਹੋਏਗੀ ਇਸ हाँ ਗੱਲ जी ਦੀ। धोनी जी, नहीं नहीं दर्श भाई, मैं आपकी जुगतें भी करता हूँ, कोई इशू नहीं, धोनी जी ਉਹ ਬੋਲ ਪੈਂਦਾ ਨਹੀਂ। लेकिन मैंने मजा आया हाँ। जिस दादा। अच्छा तो सोनू जी किते भौंकना घटाओ है। सोनू जी जी ਕਿਤੇ ਲੈ 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 ਸੋਨੂ ਦੇਖ ਲੈ ਓਏ, ਟੈਂਟਾਂ ਦਾ ਕੰਮ ਕਰਦਾ ਸੋਨੂ। ਜੁਗਤ ਕਰੇ ਨਾ, ਜੁਗਤ ਚ ਭਾਵੇਂ ਪ੍ਰੋਡਕਟ ਸਾਦੀ ਜੀ ਹੋਵੇ, ਲੇਕਿਨ ਉਹਨੂੰ ਲੱਗੇ ਯਾਰ ਇਹਨੇ ਮੈਨੂੰ ਕੀ ਕਹਿਤਾ ਹੁੰਦੇ ਨੇ, ਬੜਾ ਤੇਰਾ ਸਾਦੇ ਪੋਣੇ ਵਰਗਾ ਮੂੰਹ ਆ। ये चीज ਉਹਨੂੰ ਪੋਣਾ ਭਾਵੇਂ ਸਾਦਾ, ਲੇਕਿਨ ਉਹਨੂੰ ਇੱਕ ਵਾਰੀ ਫੀਲ ਹੋਇਆ और बड़ा तेरा कुब्बे बांदर वर्गा मुंह। ਹੈ ਥੋੜੀ ਜਿਹੀ ਆ ਰਹੀ ਹੈ ਇਹਦੇ 'ਚ। आ रही है ਚੋਰ ओ, ਪਿਛਲੀ ਵੀ ठीक ਚੱਲ है। ਗਿਆ। ਚਲੋ ਕੋਈ ਜੁਗਤ ਆਵਾਜ਼ ਤੂੰ ਮੈਨੂੰ ਇੱਕ ਸ਼ਾਰਟ ਜੁਗਤ ਕਰਨੀ ਸਿਖਾ ਦੇਣਾ। ਓਏ ਥੱਲੇ ਨੂੰ ਭਾਰੀ ਹੁੰਦੀ हाँ ਅਜੇ ਬਾਤ ਕਿਉਂ ਮਰੇ। थल्ले नु बड़ी केड़ी हुंदी है। ਇੱਕ ਸਾਈਡ ਦੀਆਂ ਪੈਂਦਾ ਹੁੰਦੀਆਂ। ਹਾਂ ਐ ਦੇਖਦਾ ਸ਼ਾਰਟ ਜੁਗਤ ਬੜਾ ਯਾਦਗਾਰ ਦਾ ਛਾੜਾ ਹੁੰਦਾ ਹੈ। ਇਹ ਨਕਸ਼ੇ ਕਦਮ ਤੇ ਨੋ ਪਾਲਿਸ਼ ਲਾਈ ਹੁੰਦੀ। मैं सिंगर ही बनना। हैं? ਜੰਜ ਲੁੱਟਣ ਵਾਲਾ ਕਾਰਟੂਨ ਹੁੰਦਾ ਜੀ। ਮਜ਼ਾ ਆ ਗਿਆ। मजा आ गया। ਆ ਗਿਆ। अभी स्ट्रगल करनी थी तुमने, अभी तुमने पीक पे जाना था। बह जा बड़ी पीक पीक मैं नहीं जाता, मैं सिंगर ही बनना। अरे भैया इसको समझाओ, ये बहुत दर्द का रास्ता है, ये बहुत कठिन रास्ता है। लाओ जी। हम जब इस रास्ते पे चले थे, हमें हर रास्ते पे हर कदम कदम पे मुश्किलात का सामना करना पड़ा। ਉਹ ਬੇਟੇ ਮੂੰ ਬੇਟੇ ਹੁਣ ਕਿਹੜਾ ਤੈਨੂੰ ਨੈਟਫਲਿਕਸ ਵਾਲੇ ਲੱਭਣ ਡਏ ਆ। ਗੱਡੀ ਤੇਰੀ ਉਹ ਪਿਛੋਕੜਾ ਐਕਸਲ ਟੁੱਟ ਜਾਂਦਾ ਵਾ ਤੇ ਬੜੀ ਮੁਸ਼ਕਲਾਂ ਦਾ ਸਾਹਮਣਾ। ਸਪੋਟੀਫਾਈ ਵਾਲੇ ਮਗਰ ਫਿਰਨ ਦੇ ਚੱਲ। ਬੰਦਾ हमने ਅੱਛਾ ਜੀ, बहुत कठिन फैसले किए हैं, बहुत कठिन ਉਹ रास्ते। ਤੇਰੇ ਲਈ ਆਉਣ ਲੱਗਾ। ਉਹ ਬਹਿ ਜਾ, ਤੇਰੀ ਪਿਛਲਾ ਟਾਇਰ ਬਦਲਣ ਵਾਲਾ ਪੂਰਾ ਤੇਰਾ ਕਠਨ ਰਸਤਾ ਨਹੀਂ ਮੁੱਕਣ ਡਿਆ। ਤੂੰ ਕਸਮ ਅੱਜ ਸ਼ੋਅ ਚੱਲਣ ਡਿਆ, ਮੈਂ ਕਸਮ ਦੇ ਸਕਦਾ, ਤੂੰ ਕਹੀ ਮੈਂ ਹੁਣ ਸਿੰਗਰ ਹੀ ਬਣਨਾ। ਮੈਂ ਸਿੰਗਰ ਹੀ ਬਣੂ। ਕਾਲੂ ਜੀ ਇੱਕ ਵਾਰੀ ਸਾਰੇ ਯਾਰ ਜ਼ੋਰਦਾਰ ਅਪੀਲ ਕਰੋ ਕਾਲੂ ਅੱਗੇ। ਅਪੀਲ ਕਿ ਕਾਲੂ ਜੀ ਤੁਸੀਂ ਆਪਣੇ ਕੈਰੀਅਰ ਦੇ 2 ਬੈਸਟ ਸ਼ੋਅ ਦੱਸਣੇ ਆ ਜੀ। ਕਿ ਜਿਹੜੇ ਤੁਹਾਨੂੰ ਲੱਗਦਾ ਕਿ ਯਾਰ ਐਂਡ ਆ। ਡਾਂਸਰ ਹੁੰਦਾ ਸੀ, ਦੱਸੇਗਾ ਨਾ। ਡਾਂਸਰ ਹੁੰਦਾ ਸੀ, ਵਕੀਲ ਬਣ ਗਿਆ ਤੇ ਇਦਾਂ ਅਦਾਲਤ ਚ ਪੜਨ ਦਿਆ।
ब्रेक डांस कर जी। सवाल मुझसे पूछे ना ਯਾਰ ਡਾਂਸਰ ਸੀ ਵਕੀਲ ਬਣ ਗਿਆ, ਜੱਜ ਕੋ ਮੁਕੱਦਮਾ ਲੈ ਕੇ ਜੱਜ ਕਹਿੰਦਾ ਕਿ ਹੁਣ ਕਹਿੰਦਾ ਮਾਰਾ ਰੇ उन्होंने मुझे मारा रे ਜੀ जी। ਵਕੀਲ ਸੀ, ਡਾਂਸਰ ਸੀ ਤੇ ਵਕੀਲ ਬਣ ਗਿਆ ਤੇ ਕੇਸ ਹਾਰ ਗਿਆ ਤੇ ਹੁਣ ਦੁੱਖ ਨਾਲ ਬਾਹਰ ਆਉਂਦੇ ਆ। ये प्यार में क्यों होता है? ਯਾਰ ਕਤਲ ਦਾ ਮੁਜਰਮ ਸੀ ਤੇ ਜੱਜ ਕਿਤੇ ਫੈਸਲਾ ਸੁਣਾਉਣ ਲੱਗਾ ਤੇ ਭੱਜ ਕੇ ਉਹਦੇ ਕਾਊਂਟਰ ਤੇ ਪਰੇ ਜਾ ਕੇ ਨਾ ਪਾਣੀ ਵਾਲਾ ਕੂਲਰ ਨਹੀਂ ਰੱਖਿਆ ਗਟਰ ਤੇ ਨਿਕਲ ਕੇ ਕਹਿੰਦੇ ਆ ਸ਼ਾਮ ਦੀ ਧੁੱਪ ਹੈ ਪਾਰ। ਸਰ ਮੇਰਾ ਤਾਰਫ ਕਰਾਂਗਾ। ਵਕੀਲ ਸੀ ਜੱਜ ਸਾਹਿਬ ਨੇ ਕਿਤੇ ਪੂਰੀ ਪਾਈ ਜਦੋਂ ਕਹਿੰਦਾ ਟੁੱਕਰ ਦੇਖ ਕੇ ਹੋ ਗਿਆ। एक खुसरे थे जिसम से सिगरेट बजा के अंदर ये जिस्म है तो प्यार ये ਯਾਰ ਮਹਿਫਲਾਂ ਤੇ ਨਹੀਂ ਕੱਟ ਕੇ ਕੇਲੇ ਦਿੰਦੇ ਵੰਡਦੇ, ਉਹ ਇਹਨੂੰ ਵੀ ਦੇਣਾ ਹੈ ਤੇ ਅੱਗੇ ਜੂਸਰ ਮਸ਼ੀਨ ਕਰਨ ਦੇ। ਯਾਰੋ ਖਤਮ ਤੇ ਕੱਟੇ ਕੇਲੇ ਵੰਡਣ ਦੇ ਬੱਚੇ ਕੇਲੇ ਲੈ ਕੇ ਜਾਂਦੇ ਤੇ ਬਾਹਰ ਜਾ ਕੇ ਉਹਨੂੰ ਗੂੰਦ ਲਾਲਾ ਦੇਣ ਡਿਆ। ਅੱਛਾ ਕਾਲੂ ਜੀ 2 ਸ਼ੋਅ ਦੱਸਣੇ ਆ, ਫਟਾਫਟ ਦੱਸਿਓ ਪ੍ਰੋਗਰਾਮ ਦਾ ਵਕਤ ਜਿਹੜਾ ਖਤਮ ਹੋਣ ਡਿਆ ਵਾ। एक मैंने किया था दानिश के साथ बैठा था ईद वाला शो ਯਾਰ ਵਾਕਈ ਉਸ ਸ਼ੋਅ ਵਾਸਤੇ ਕਲੈਪ ਯਾਰ। ਉਹ ਵਿੱਚ ਕੁਝ ਸ਼ਰਾਬ विदाउट मिठा वो मुझे ਇਹਨੇ ਕਿਹਾ ਸੀਗਾ ਕਿ ਜ਼ਹਿਰ ਖਾ ਕੇ ਖੁਦਕੁਸ਼ੀ ਲਾਈਵ ਉਹ हाँ जी, ये वाला। ਉਲਟੀ ਦਾ ਮਤਲਬ ਕੀਤਾ हाँ, हाँ, ਅਸੀਂ ਗੱਲਾਂ ਦੱਸ ਸਕਦੇ ये वाला ये वाला। अभी मुझे एक उसमें दुख रहेगा दानिश भाई कि विदाउट मिठा किया था मैंने। ਅਰੇ यकीन करें और बहुत आपकी मोहब्बत है सर, आपका ये प्यार है। दूजा ਕਿਹੜਾ ਭਾਜੀ? ਨਹੀਂ ਸਰ ਫਾਸਟ ਐਂਕਰੀ ਜਦੋਂ ਐਂਕਰ ਬਣੇ ਪਹਿਲੇ ਜ਼ਿੰਦਗੀ ਦਾ ਲਾਈਫ ਦਾ ਸਾਥ ਤੋਂ ਬਾਅਦ ਲਓ ਜੀ ਮਿਸ਼ਨ ਐਂਡ ਸਪੋਰਟਿਪਲ ਵਾਲਾ ਨਹੀਂ ਉਹ ਜਿਹੜੀ ਵਰਦੀ ਹੈ ਨਾ, ਉਹ ਕਾਲੀ ਜੀ ਉਹ ਪਿਸਟਲ ਲਾਉਂਦੇ ਇੱਥੇ ਵੀ ਚਾਕੂ ਉੱਤੇ ਵੀ ਇੱਥੇ ਲਕੀਰ ਆ ਤੇ ਪਤਾ ਨਹੀਂ ਐਡ ਕੋਨ ਗੁਰਵਾਰੀ ਵਾਲਾ ਬੈਲਟ ਸਾਰੀ ਉਹ ਡਰੈਸਿੰਗ ਕੀਤੀ ਤੇ ਖਤਮ ਤੋਂ ਰੋਟੀ ਖਾ ਲਿਆ ਵੀ ਤੂੰ ਮਿਸ਼ਨ ਕਰ ਆਪਣਾ ਜਾ ਕੇ। ਮਿਸ਼ਨ ਕੀ ਇਹ ਸਕੂਲ ਚ ਡਰਾਮਾ ਕਰਕੇ ਘਰ ਆਇਆ ਇਹਦਾ ਬੁੱਕ ਉਹਨਾਂ ਦੀ ਕੀ ਬਣਿਆ ਸੀ, ਕਹਿੰਦਾ ਮੈਂ ਚੌਲ ਬਣਿਆ ਸੀ। ਅੱਛਾ ਜੀ ਇਹੀ ਸਵਾਲ ਦਾਨਸ਼ ਭਾਈ ਤੁਹਾਡੇ ਅੱਗੇ ਜਰਾ ਜੀ ਕਲੈਪ ਇੱਕ ਹੋ ਗਈ ਆ ਤੇਰੇ ਵਾਸਤੇ ਮੈਂ ਕਰਾਈ ਨਹੀਂ ਕਾਲੂ ਤੇ ਕਲੈਪ ਯਾਰ ਦਾਨਿਸ਼ ਨਹੀਂ। ਲਿਵਿੰਗ ਲੈਜੈਂਡ ਯਾਰ ਪਹਿਲੇ ਗੱਲ ਸੁਣੀ ਦੀ ਆ। ਅੱਛਾ ਜੀ ਲਿਵਿੰਗ ਲੈਜੈਂਡ ਤੁਹਾਡੇ 2 ਸ਼ੋਅ ਕਿਹੜੇ ਆ? ਚਮਚੀ ਵਾਲੀ ਗੱਲ ਨਾ ਕਰੀ, ਮੈਂ ਲਿਟ ਜਾਣਾ ਇੱਥੇ ਚਮਚੀ, ਤੇਰੀ ਮਿਹਰਬਾਨੀ ਆ ਨਾ ਕਰੀ। ਨਹੀਂ ਉਹ ਤੇ ਸੀਗਾ ਰਾਜ ਦਾ ਉਹ ਹੁਣ ਗੱਲ ਖੁੱਲਣੀ ਨਹੀਂ ਚਾਹੀਦੀ ਬਸ। ਮੈਂ ਚੁੱਪ ਜੀ ਹੈਲਪਲਾਈਨ ਦਾ ਇਹਨੂੰ ਫੋਨ ਆਇਆ, ਸੌਰੀ ਮਾਤਰਸ ਤੇ ਇਹ ਹੈਲਪਲਾਈਨ ਦਾ ਇਹਨੂੰ ਫੋਨ ਆਇਆ ਤੇ ਘਰ ਐਵੇਂ ਕਹੀ ਜਾਂਦਾ, ਕਹਿੰਦਾ ਇੱਕ ਕੁੜੀ ਪਿੱਛੇ ਲੱਗੀ ਆ ਫੋਨ ਤੇ ਫੋਨ ਕਰ। ਯਾਰ ਹੈਲਪਲਾਈਨ ਵਾਲੀ ਕੁੜੀ ਦੀ ਉਹਦਾ ਨੰਬਰ ਮਾਈ ਲਾਈਫ ਲੈ ਕੇ ਸੇਵ ਕੀਤਾ। ਦੱਸ ਜੀ 2 ਸ਼ੋਅ 2 शो मुझे लगता है कि जिसका मजा आया वो एक जो हमने लाइव किया था परफॉर्म, ਉਹ ਟੀ ਟਾਈਮ ਤੋਂ ਲਾਈव ਕੀਤਾ ਸੀ? ਯੈਸ अच्छा जी एक वहां पर किया था। जी जी ਉਹਦੇ ਚ ਤੇ और एक वो बल्कि सारे वो शो जिन पे उस्ताद जी को ट्रैक रखा गया ना वो ये सारे। 2 ਸ਼ੋਅ ਦੱਸਣੇ ਤੁਹਾਡੇ ਕੈਰੀਅਰ ਤੇ 2 ਸ਼ੋਅ। एक वो जिसमें उस्ताद जी को कंजूसी वाली जुगते की थी, हाँ। भैया गोश्त वाली पतली दाल वाली वो था, और एक वो उस्ताद जी वर्गे बाबे। थर्ड पार्टी एक तारे क्या जी मैं कहना चाहूंगा कि आप मेरे लिए काबिल एहतराम है, बड़े भाई हैं, छोटे भी हो सकते हैं। हाँ तो आप भी बताएं कि आपके फेवरेट ले। 2 शोज कौन ਤੂੰ से? ਪੁੱਛ ਲੈ ਹੁਣ ਉਹ ਉਰਦੂ ਸਾਰੇ ਕਵੇ। ये ऑडियंस की मोहब्बत है, आप लोगों का प्यार है। बहुत अच्छा यार, बहुत अच्छे यही यार, तो बनने क्या बात है चाहिए, यार। यही तो बनने चाहिए। और मैंने यही ऐसे 2 ही दसे कि आप लोगों की मोहब्बत है ਮੈਨੂੰ ऑडियंस का ਪਤਾ प्यार। ਸੀ ਹਾਂ, ਇਹੀ ਤਾਂ ਬਣਦੇ। ਕੀ ਬਾਤ ਹੈ। ਦਰਸ਼ ਭਾਈ ਮੈਨੂੰ ਆਪਣਾ ਸ਼ੋਅ ਕੋਈ ਵੀ ਨਹੀਂ ਅੱਛਾ ਲੱਗਦਾ, ਮੈਨੂੰ ਇਹ ਮੈਂ ਦੂਸਰੇ ਦੀ ਗੱਲਾਂ ਇੰਜੋਏ ਕਰਦਾ ਵਾਂ। ਮੈਂ ਸ਼ੋਅ ਤਾਂ ਦੱਸਾਂ ਨਾ ਕਿ ਮੈਂ ਕੋਈ 100% ਕਿਸੇ ਦਿੱਤਾ ਹੋਵੇ, ਮੇਰੀ ਕੋਸ਼ਿਸ਼ ਹੁੰਦੀ ਕਿ 100% ਦਈਏ। आज से यार अरे क्या कहते यार वाह, क्या वाह। कहने, वन मैन आर्मी है। यार ये होता है बंदे का ज़र्फ उधर होता है वो अंदर फाइट से आ रहा है बात उबल क्या के है? भैया वो एक मिनट वो देखें वो कहना जो कहना चाह रहा है वो दिल की फीलिंग है, वो मन का वो जो उसने अपना मुरादें हैं, आप मार दिया अपना आप। अरे यार अरे ब्रावो मिट ही गया अंदरों, गया। बिल्कुल ही मिट गया। ਇਹਨੂੰ ਵੀ ਕਿਸੇ ਨੇ ਰੋਨੀ ਨੂੰ ਵੀ ਸਵਾਲ ਕੀਤਾ, ਤੁਸੀਂ ਕੋਈ 2 ਸ਼ੋਅ ਆਪਣੇ ਬਹੁਤ ਅੱਛੇ, ਤੇ ਉਹਨੂੰ ਕਹਿੰਦੇ ਉਹ ਮੈਂ ਆਪ ਹੀ ਨਹੀਂ ਚੰਗੇ ਕਰਦਾ। जी बताइए। ਅੱਛਾ ਜੀ ਸਭ ਤੋਂ ਜਿਹੜਾ ਅੱਛਾ ਸ਼ੋਅ ਮੈਨੂੰ ਲੱਗਦਾ ਨਾ, ਜਿਹੜਾ ਮੈਂ 1-2 ਵਾਰੀ ਦੇਖਿਆ ਵੀ ਹੈ, ਬਾਹੂਬਲੀ ਵਾਲਾ। हाय हाय वाह 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 कुछ बाकी बड़ा काम होया
ਅੱਲਾਹ ਤਾਲਾ ਦੀ ਰਹਿਮਤ ਆ, ਉਸਤਾਦ ਜੀ ਦੀ ਮੁਹੱਬਤ ਆ, ਤੁਹਾਡਾ ਸਾਰਿਆਂ ਦਾ ਪਿਆਰ ਆ, ਆਡੀਅנס ਦੀ ਮੁਹੱਬਤ ਆ। ਉਸ ਤੋਂ ਬਾਅਦ ਜਿਹੜਾ ਦੂਸਰਾ ਸ਼ੋਅ ਮੈਨੂੰ ਅੱਛਾ ਲੱਗਾ ਨਾ, ਕੀਤੇ ਤੇ ਬੇਬਾ ਅਲਹਮਦੁਲਿਲਾ ਰੱਬਿਲ ਆਲਮੀਨ, ਉਹ ਜਿਹੜਾ ਸਟਾਰਟ ਆਪਾਂ ਪਹਿਲਾਂ ਜੇ ਨਾਲ ਸੀ ਕੀਤਾ, ਹਾਂ ਪਹਿਲਾਂ ਉਹ ਭਾਈ ਫੈਸਲ ਨਾ, ਭਾਈ ਫੈਸਲ ਓਏ ਉਹ ਬਹੁਤ ਅੱਛਾ ਸੀ। ਤੇ ਟਾਈਮ ਤਾਂ ਦੱਸੋ ਤੁਹਾਨੂੰ। ਟਾਈਮ ਕਰੀ ਜੋ ਕੋਈ ਨਹੀਂ, ਆਪਣੇ ਭਰਾ ਨੇ ਗੱਪ-ਸ਼ੱਪ ਲੱਗ ਰਹੀ ਹੈਗੀ ਭਾਈ ਜੀ ਵਾਮ ਹੀ ਨਹੀਂ ਚਾਹ ਰਹੀ ਅੱਜ, ਤੂੰ ਛੱਡੇ ਤੈਨੂੰ ਕੀ ਹੋ ਗਿਆ, ਤੈਨੂੰ ਅੱਛਾ, ਮੈਂ- ਵਾਮ ਥੱਲੇ ਕਹਿ ਰਹੀ ਹੈ 3 ਘੰਟੇ ਦਾ ਟੀ ਟਾਈਮ ਕਰਨਾ, 3 ਯਾਰ ਘੰਟੇ ਦਾ ਕਰਨਾ। ਆਵਾਜ਼ ਵਾਲਾ ਨਹੀਂ, ਉਹ ਲਾਗ ਲਾਈਦਾ ਆਵਾਜ਼ ਬੋਲ ਕੇ, ਉਹ ਲਾਉਂਦੇ ਆ ਪਿੱਛੋਂ ਕੁੱਤਾ ਭੌਂਕਦੇ ਆ। ਮੁੜ ਕੇ ਕੁੱਤੇ ਪਿੱਛੇ ਮੋਬਾਈਲ ਦੇਖਦੇ। सर मैं एक छोटी सी बात करना चाहूंगा। ਹਾਂ ਪੁੱਤ ਓਏ, ਉਹ ਯਾਰ ਇਹਨੇ ਉਹ ਮੋਬਾਈਲ ਲੈ ਲਿਆ ਜਿਹੜਾ ਇਹ ਲਾਗ ਨਹੀਂ ਖੁੱਲਦਾ, ਆਹੋ। ਤੇ ਨੀਲੀ ਸ਼ਾਹੀ ਲਾ ਕੇ ਖੋਲ ਲੈਂਦੇ ਆ। ਜੀ सर मैं एक छोटी सी ਹਾਂ बात ਪੁੱਤ करना यार, मैं जो एडी अच्छी उर्दू बोलना ਮੋਟਰਸਾਈਕਲ ਤੇ ਨਾਲ ਭੱਜ ਕੇ ਜਾਂਦੇ ਆ, ਮੈਂ ਕਿਹਾ ਉੱਤੇ ਬਹਿ ਜਾ, ਕਹਿੰਦਾ ਚੈਨ ਤੇ ਮੱਥੇ ਨੂੰ ਬੰਨੀ ਹੈ। ਸੜਕ ਬਣਾਉਣ ਵਾਲੇ ਨਹੀਂ ਉਹ ਕੈਮਰਾ ਜਿਹਾ ਲਾ ਕੇ ਇੰਜੀਨੀਅਰ ਚੈੱਕ ਕਰਦੇ, ਹਾਂ। ਉਹਨੂੰ ਜਾ ਕੇ ਕਹਿੰਦੇ ਭਾਈ ਇੱਕ ਸਲੋਮੋ ਬਣਾ। ਆਲੂ ਕੱਟਣ ਵਾਲੀ ਮਸ਼ੀਨ ਨਹੀਂ ਹੁੰਦੀ ਚਿਪਸ ਵਾਲੀ, ਆਹੋ। ਉਹ ਚ ਬੜੇ ਦਾ ਹੱਥ ਰੱਖ ਕੇ ਕਹਿੰਦਾ ਟੈਟੂ ਬਣਾਵਾਂ ਤੇਰਾ। ਵੇਲਾ ਬੁੜਾ ਉਹ ਵੈਸੇ ਮੈਂ ਕਹਿ ਰਹਾ ਹੂੰ, प्रैंक कर रहा हूँ। सर मैं एक छोटी सी बात करना ਹਾਂ चाहूंगा ਬੋਲੋ। कि मैं जब से यहाँ पे आया हूँ, जिस दिन से मैं यहाँ पे आया हूँ, ਆਹੋ ਯਾਰ, हाँ, यार आवाज़ारी नहीं सीरियस, ਹੋਇਆ ਐਂਟਰਟੇਨਮੈਂਟ ਕਢਾ ਦੇ ਸਾਡਾ ਇਹੀ ਆ। ਇਹਨੇ ਇਹ ਕਹਿਣਾ ਬਾਂਹ ਬਹੁਤ ਲੱਗਣ ਦੇ ਵੇ। मैं जब से यहाँ पे आया हूँ, ਆ जब से ਕਢਾ ਦੇ ਸਾਡਾ ਮਿੰਟ ਡੇਢ ਮਿੰਟ ਕਢਾ ਦੇ। मैं अल्लाह की कसम खा के कहना तैयार, जैनवन कह रहा चीज़ा नहीं, भाई दानिश, भाई फैसल ते मिठापुरिया, ਇਹ 3 ਬੰਦੇ ਇੱਥੇ ਦੇ ਪਹਾੜ ਆ। अरे यस Genuine। ਨਹੀਂ ਫੈਸਲ ਭਾਈ ਨੋ ਭਾਈ ਡਾਊਟ, ਫੈਸਲ ਤੇ ਯਾਰ, ਫੈਸਲ ਭਾਈ ਵੱਡੇ ਆਦਮੀ ਹੈ, ਨੋ ਡਾਊਟ। ਭਾਈ ਫੈਸਲ ਮਿੱਠਾ ਵੀ ਨਾ ਉਹ ਯਾਰ ਜੀ ਅੱਜ नहीं मिठा Fast देखो food। ਅੱਲਾ ਮਾਫ ਮੈਂ ਕਰੇ। ਕੋਈ ਰਿਸ਼ਤੇਦਾਰ ਮਾਰਿਆ ਤੇ ਆਵਾਜ਼ ਆਪਣੀ ਮਿਸਾਲ ਆ। यार ਸਾਰੇ ਹੀ ये तो फिर नहीं जूनी यार- जो निजाम में आ जाता है। तार ने ਜਿਹੜੇ ਵੀ ਪੌਦੇ ਲੈਣ ਉਹਦੀ ਆਪਣੀ ਆਪਣੀ ਖੁਸ਼ਬੂ ਹੈ ਯਾਰ। ਨਹੀਂ ਇਹ ਗੱਲ ਹੁੰਦੀ, ਪਤਾ ਕੀ ਗੱਲ ਆ? ਸਾਰੇ ਵੱਧ ਸੋ ਵੱਧ, ਉਸਤਾਦ ਜੀ, ਸਾਰੇ ਵੱਧ ਸੋ ਵੱਧ ਦਾਦੇ ਉਸਤਾਦ ਜੀ ਸਾਡੇ ਇਸ ਅਦਾਰੇ ਦੇ ਨੇ ਸੁਪਰ ਡੂਪਰ ਸਟਾਰ, ਯੈਸ ਤੇ ਭਾਨ ਫੈਸਲ ਨੇ ਸੁਪਰ ਸਟਾਰ, ਹਾਏ ਤੇ ਅਸੀਂ ਦਾਨਸ਼ ਭਾਈ ਹੈਗੇ ਆ ਸਟਾਰ, ਯੈਸ ਅਬਾਸ ਹੈਗਾ ਫਨਕਾਰ, ਹਾਏ ਹਾਏ ਕਾਲੂ ਹੈਗਾ ਵਾ ਘਰੋਂ ਆਵਾਜ਼ਾਰ, ਯੈਸ ਤੂੰ ਬੇਕਾਰ, ਯੈਸ ਤੇ ਅਸੀਂ ਹੈਗੇ ਆ ਮਜ਼ਦੂਰ। ਅਬਦੁਲ ਸਤਾਰ ਆਹਾ ਕੀ ਬਾਤ ਆਹੋ ਇਹ ਉਹ ਜਿਹੜੇ ਉਸਤਾਦ ਜੀ ਦੇ ਭਾਨ ਫੈਸਲ ਉਹਨਾਂ ਦਾ ਲੈਵਲ ਹੋਰ ਵੱਡਾ ਨਹੀਂ ਵਾ। ਨਹੀਂ, ਦਾਨਸ਼ 3-4 ਬੰਦਿਆਂ ਦੀ ਮੈਂ ਗੱਲ ਕਰਦਾ ਕਿ ਤੁਸੀਂ ਇੱਥੇ ਦੇ ਪਹਾੜ ਜੇ। ਇਹੋ ਜਿਹੇ ਬੰਦੇ ਗੱਲ ਕਰਦੇ ਕਰਦੇ ਨਾ ਵਿੱਚ ਇਹ ਵੀ ਕਹਿ ਦੂ ਉਹ ਮੇਰੀ ਸੱਸ ਦਾ ਫੋਨ ਆ। ਤੇ ਮੈਂ ਤੁਹਾਡੇ ਕੋਲੋਂ ਕੁਝ ਸਿੱਖਣ ਆਇਆ ਸੀਗਾ। ਫੁੱਲ ਵਾਲ ਟੱਠੇ, ਬੁਰਾ ਹਾਲ ਹੋਇਆ। ਮੈਂ ਕਿਹਾ ਕੀ ਹੋਇਆ ਤੈਨੂੰ? ਕਹਿੰਦਾ ਸੁਬਹ ਦਾ ਵਾਪੀ ਚੜਨ ਵਾਲੀਆਂ ਪੌੜੀਆਂ ਤੇ ਝੂਟੇ ਲੈਂਦੇ ਆ। ਯਾਰਾਂ ਦੋਸਤਾਂ ਦੀ ਖਲੋਤਾ ਤੇ ਹੈਲਪਲਾਈਨ ਤੋਂ ਕਾਲ ਆਈ ਤਾਂ ਕੁੜੀ ਨਾਲ ਗੱਲ ਕਰਦਾ ਕਹਿੰਦਾ ਪਰੇ ਚਲਾ ਗਿਆ, ਜੇ ਤੂੰ ਉੱਥੇ ਖੜੋ ਕਿਥੇ ਵੀ ਦੱਸ। ਤੇ ਨਾਜ਼ਰੀਨ, ਤੁਹਾਡੀ ਮੁਹੱਬਤ ਦਾ, ਤੁਹਾਡੇ ਪਿਆਰ ਦਾ ਬਹੁਤ ਬਹੁਤ ਸ਼ੁਕਰੀਆ। ਖੁਸ਼ ਰਹੋ, ਆਬਾਦ ਰਹੋ। ਸਾਡੀਆਂ ਆ ਨਿੱਕੇ ਨਿੱਕੇ ਹਰਕਤਾਂ ਯਾਰ ਹੱਸਦੇ ਵਸਦੇ ਰਿਹਾ ਕਰੋ, ਤੁਹਾਡੇ ਵਾਸਤੇ ਸਾਰਾ ਕੁਝ ਕਰੀਦਾ। ਦਿਲ ਤੋਂ ਬਣਾ ਲੈ ਦਿਲ ਦਿਲ ਬਣਾ ਲੈਂਦੇ, 1 ਮਿੰਟ ਦਿਲ ਬਣਾ ਲੈਂਦੇ ਆ, ਕੋਈ ਗੱਲਬਾਤ ਨਹੀਂ ਕਰਦੀ ਹੁੰਦੀ ਜਿੱਦਾਂ ਦਾ ਵੀ। एक छोटी सी बात और मैं करना चाहूंगा। 2 ਘਰੇ ਪਾ ਕੇ ਫਿਰਨ ਦੇ ਆ ਲੋਹੇ ਦੇ। ਮੈਂ ਕਹਾਂ ਉਹ ਚੀਜ਼ ਵੇ ਤੋਰੀ, ਕਹਿੰਦਾ ਕਰੇ ਨਹੀਂ ਆਵੇ ਹੱਥ ਕਰੀ ਤੋਰੀ ਆ। ਭੱਜਿਆ ਵਾ। ਭੱਜਿਆ सर मैं छोटी सी बात ये कहना चाहूंगा कि जेडे बंदे ਕੰਨ 'ਚ ਕਤਰੇ ਪਾਉਂਦੇ ਆ ਤੇ ਇਧਰੋਂ ਡੁੱਬ ਜਾਂਦੇ। ਯਾਰ ਮੁਜਰਮ ਸੀ, ਉਹਨੇ ਬੇੜੀਆਂ ਪਾਈਆਂ ਤੇ ਜਾ ਕੇ ਐਸੋ ਨੇ ਕਹਿੰਦਾ ਆ ਹਲਕੇ ਹਲਕੇ ਤੰਗ ਹੋਆ ਯਾਰ, ਉਹ ਤੈਨੂੰ ਕਿਹੜਾ ਵੀ ਕੁਆਲਿਟੀ ਵਾਈਜ਼ ਦੇਂਦਾ ਹੈ। ਅੱਛਾ ਛੋਟੀ ਜੀ ਗੱਲ ਸੀ। ਫੋਨ ਹੋ ਗਿਆ, ਉਹ ਅੱਖਾਂ ਬੰਦ ਕਰਕੇ ਉੱਤੇ ਟੇਪ ਲਾਉਂਦੇ। ਜੀ ਮੈਂ ਛੋਟੀ ਸੀ ਬਾਤ ਇਹ ਕਰਨਾ ਚਾਹੂੰਗਾ ਕਿ ਮੈਂ ਇੱਥੇ ਤੁਹਾਡੇ ਕੋਲੋਂ ਕੁਝ ਸਿੱਖਣ ਆਇਆ ਸੀ ਤੇ ਬਹੁਤ ਕੁਝ ਸਿੱਖਿਆ ਤੁਹਾਡੇ ਕੋਲੋਂ। ਯਾਰ ਅੱਲਾ ਮਾਫੀ ਦੇਵੇ, ਇਹਦਾ ਦਾਦਾ ਮਰ ਗਿਆ, ਜਨਾਜ਼ਾ ਇੰਨਾ ਲੇਟ ਕਰਤਾ, ਉਹਨੇ ਸਿੱਧੇ ਨੇ ਪਾਸਾ ਲੈ ਲਿਆ। ਥੱਕ ਗਿਆ ਵਿਚਾਰਾ ਲੰਮਾ ਪੈ ਕੇ। ਕਹਿੰਦਾ ਤਾਕਿਆ दानिश भाई जरा डिसेंट बहुत अच्छा बोलते हैं, यानी गल तोल के बोलते हैं भाई। ਤੁਹਾਡੀ ਉਹ ਮੈਨੂੰ ਇੱਕ ਸਟਾਈਲ ਬਹੁਤ ਅੱਛਾ ਲੱਗਦਾ ਪ੍ਰੇਮ ਜਿਹੜਾ ਤੇਰਾ ਕੀ ਖਿਆਲ ਮਿੱਠਾ ਬਕਵਾਸ ਕਰਦਾ ਵਾ? ਇਹ ਮਿੱਠਾ ਚਵਲਾ ਮਾਰਨ ਦਿਆ। ਨਹੀਂ ਚੁੱਪ ਰਹਿ। ਦਿਲ ਬਣ ਇੱਥੇ ਦਿਲ ਹੀ ਬਣੂਗਾ, ਇੱਥੇ ਦਿਲ ਹੀ ਬਣੂਗਾ ਦਿਲ ਹੀ ਬਣੂਗਾ। ਮਿੱਠਾ ਜੀ ਚੁੱਪ ਰਹਿ ਕੇ ਗਈ ਆਂਦਾ ਮਾਲਕ ਦਾ ਕਰਮ ਆ। ਅੱਛਾ ਫਿਰ ਉਹ ਡੀਸੈਂਟ ਬੋਲਦੇ ਯਾਨੀ ਵਜ਼ਨ ਪੂਰਾ ਹੁੰਦਾ ਗੱਲ ਦੇ ਵਿੱਚ। ਤੇ ਤੁਹਾਡਾ ਇੱਕ ਸਟਾਈਲ ਅੱਛਾ ਲੱਗਦਾ ਜਿਹੜਾ ਤੁਸੀਂ ਕਹਿੰਦੇ ਆ ਉਹ ਭਾਈ ਮੈਂ ਯਾਰ ਆ ਜਿਹੜਾ ਸਿਗਰਟ ਬਾਜ਼ੀ ਵਾਲਾ। ਬਿੱਲਾ ਤੇ ਬਿੱਲੀਆਂ ਦੇ ਅੰਦਰ ਵੜੇ ਤੇ ਬਾਹਰ ਆਪਣੇ ਪੁਰਗੜਾ ਆ ਸਮਝ ਰਿਹਾ ਨਾ ਤੂੰ।
ਓ ਯਾਰ ਇੱਕ ਮਿੰਟ ਆਖਰੀ ਗੱਲ ਇੱਕ ਉਹ ਮਾਰ ਕੇ ਉਹ ਜਦੋਂ ਯਾਰ ਐ ਕਰਕੇ ਬੈਠੇ ਪਾਏ ਨਹੀਂ ਉਹ ਜਿਹੜਾ ਢੋਲ ਵੱਜਦਾ ਹੋਵੇ ਤੇ ਤੁਸੀਂ ਉਹ ਕਰਨਾ ਇੱਕ ਵਾਰੀ ਇੱਥੇ ਹੀ ਮਾਈਂਡ ਢੋਲ ਵਜਾ ਜਰਾ ਢੋਲ ਵਜਾ ਪਹਿਲੀ ਗੱਲ ਮਾਦਰਤ ਸੇ ਮੇਰੀ ਆਕਰਤੀ ਤਰ੍ਹਾਂ ਲਿਆਇਆ ਉਹਦੇ ਚ ਇੱਕ ਸੱਪ ਵੀ ਲੈ ਆਇਆ। ਯਾਰ ਢੋਲ ਵਜਾਈ ਜਰਾ ਇੱਥੇ ਹੀ ਮਾਈਂਡ ਛੋਟੇ ਭਰਾ ਨੇ ਬੂੜੇ ਨੂੰ ਕੁੱਟਿਆ ਤੇ ਉਹਨੂੰ ਵਾਪਸੀ ਤੇ ਕਹਿੰਦਾ ਆਹਾ ਨਾ ਨਹੀਂ ਜਾਤਾ ਭਾਈ ਸਿਰਫ 10 ਮਿੰਟ ਜਰਾਬਾਂ ਪਾਈਆਂ ਤੇ ਬਾਅਦ ਚੋਂ ਨੈਲੇ ਦੇ ਨਾਲ ਲਾ ਦੇਣਾ। ਚੱਲ ਯਾਰ ਇਹਦੇ ਵਿੱਚ ਮਾਈਂਡ ਅਪ ਕਰ ਦੋ ਨਾ ਪਹਿਲੇ ਇੱਕਦਮ ਦਿਲ ਬਣਾ ਲਓ ਤੁਸੀਂ ਫਿਰ ਉੱਤੇ ਚੱਲ। ਆਪਾਂ ਗਾਣੇ 'ਚ ਮੁਕਾ ਲਾਂਗੇ ਬੋਲੋ ਤੇ